ਨਾ ਕਿ ਅੱਗ ਲਾਈ ਹੋਈ ਆ। ਪੰਜਾਬੀ 'ਚ ਅਸੀਂ ਕੁਝ ਸ਼ਬਦ ਇਸ ਤਰ੍ਹਾਂ ਵਰਤਦੇ ਹਾਂ ਕਿ ਅੱਤ ਚੁੱਕੀ, ਅੱਗ ਲਾਈ ਆ। ਅਸੀਂ ਕਹਿ ਸਕਦੇ ਹਾਂ ਕਿ ਉਸ ਮੁੰਡੇ ਨੇ ਵੀ ਆਪਣੇ ਬੈਟ ਦੇ ਨਾਲ ਉੱਥੇ ਅੱਤ ਚੁੱਕੀ ਆ। ਹਰੇਕ ਮੈਚ ਦੇ ਵਿੱਚ ਦੇ ਰਾਣਿਆ, ਹਰੇਕ ਮੈਚ ਦੇ ਵਿੱਚ ਰਾਣਿਆ। ਆਹ ਜਿਹੜਾ ਮੈਚ ਸੀਗਾ, ਇਹ ਮੈਚ ਸੀਗਾ ਇਹਨਾਂ ਦੇ ਬੜੇ ਰਵਾਇਤੀ ਵਿਰੋਧੀ ਨਾਲ। ਸੈਮੀਫਾਈਨਲ ਦਾ ਮੈਚ ਸੀ। ਪਾਕਿਸਤਾਨ ਬਹੁਤ ਧੂਮ ਧੜੱਕੇ ਨਾਲ ਇਹ ਸੈਮੀਫਾਈਨਲ 'ਚ ਪਹੁੰਚਿਆ ਸੀ, ਪਰ ਇਹਨਾਂ ਮੁੰਡਿਆਂ ਨੇ ਉਹਨਾਂ ਨੂੰ ਪਟਕਣੀ ਦੇ ਦਿੱਤੀ ਆ। ਇਹਨਾਂ ਨੇ ਪਹਿਲਾਂ ਖੇਡ ਕੇ 272 ਦੌੜਾਂ ਬਣਾਈਆਂ ਸੀ। ਉਹ ਕਰਦੇ ਕਰਾਉਂਦੇ 69 ਦੌੜਾਂ ਤੇ ਨਿਬੜ ਗਏ, ਮਤਲਬ ਕਿ ਛਿੱਕਾ ਨਾ ਆਇਆ। ਔਰ ਜਿਹੜਾ ਸ਼ੁਭਮ ਗਿੱਲ ਹੈ, ਇਹਨੇ ਇਕੱਲੇ ਨੇ 103 ਰਨ ਬਣਾਏ ਆ। ਔਰ ਕਮਾਲ ਦੀ ਗੱਲ ਹੈ ਕਿ ਦੇਖੋ 7 ਚੌਕੇ ਮਾਰੇ ਸਿਰਫ। ਮੁੰਡਾ ਏਡਾ ਕਲਾਸ ਆ ਕਿ ਛੱਕੇ ਛੁੱਕੇ 'ਚ ਬਹੁਤਾ ਨਹੀਂ ਯਕੀਨ ਕਰਦਾ, ਪਰ ਬਾਵਜੂਦ ਇਸ ਤੇ ਬਾਲਾ ਘੱਟ ਸਕੋਰ ਜਾਵੇ ਆ। ਸੋ ਬੜੀ ਇਹਦੀ ਨਕਲੀ ਖੁੱਲੀ ਬੈਟਿੰਗ ਸੀ, ਜਿਹਨੇ ਅੱਜ ਸੰਸਾਰ ਕੱਪ ਦੇ ਫਾਈਨਲ 'ਚ ਭਾਰਤ ਨੂੰ ਪਹੁੰਚਾ ਦਿੱਤਾ। ਇਹ ਬੇਸਿਕਲੀ ਮੁੰਡਾ ਜਿਹੜਾ ਉਹ ਜਲਾਲਾਬਾਦ ਦੇ ਲਾਗੇ ਇੱਕ ਪਿੰਡ ਆ ਜੈਮਲ ਸਿੰਘ ਵਾਲਾ, ਉੱਥੋਂ ਦਾ ਰਹਿਣ ਵਾਲਾ। ਇਹਦਾ ਪਰਿਵਾਰ ਜਿਹੜਾ ਸੀਗਾ ਉਹ ਫਿਰ ਮੂਵ ਹੋ ਗਿਆ ਮੋਹਾਲੀ ਦੇ ਵਿੱਚ। ਦਾਦੀ ਦਾਦਾ ਇੱਥੇ ਰਹਿੰਦੇ ਆ। ਉੱਥੋਂ ਇਹਨੂੰ ਕ੍ਰਿਕਟ ਦੀ ਲੱਗਣ ਲੱਗੀ। ਜਦੋਂ IPL ਸ਼ੁਰੂ ਹੋਇਆ, ਕਿਤੇ ਮੈਚ ਵੇਖਣ ਕਹਿੰਦਾ ਸੀਗਾ ਮੈਂ ਜਾਣਾ, ਤੇ ਉਹਦਾ ਮੰਮੀ ਪਾਪਾ ਨੂੰ ਮੈਚ ਵੇਖਣ ਲੈ ਗਿਆ। ਬਸ ਉਹ ਮੈਚ ਵੇਖਦਾ ਵੇਖਦਾ ਹੀ ਇਹ ਮਨ ਦੇ ਵਿੱਚ ਸੁਪਨਾ ਧਾਰ ਬੈਠਾ ਕਿ ਹੁਣ ਮੈਂ ਇਸੇ ਗਰਾਊਂਡ ਦੇ ਵਿੱਚ ਹੀ ਖੇਡਣਾ ਇੱਕ ਦਿਨ। ਸੋ ਉਹ ਮੁੰਡਾ ਫਿਰ ਇੱਥੋਂ ਤੱਕ ਪਹੁੰਚ ਗਿਆ। ਪਰ ਇਹਦਾ ਮਤਲਬ ਇਹ ਨਹੀਂ ਕਿ ਇਕੱਲਾ ਸ਼ੁਭਮ ਗਿੱਲ ਹੀ ਆ, ਕਿਉਂਕਿ ਇਸ ਗੇਮ ਦੇ ਵਿੱਚ 11 ਖੇਡਦੇ ਆ। ਜਿਹੜੇ ਦੂਸਰੇ ਮੁੰਡੇ ਆ ਉਹ ਵੀ ਬਹੁਤ ਅੱਗ ਦੀਆਂ ਨਾੜਾਂ। ਰਾਹੁਲ ਦ੍ਰਾਵਿੜ ਇਹਨਾਂ ਦਾ ਕੋਚ ਆ। ਸਾਰੇ ਇੱਕ ਤੋਂ ਵੱਧ ਦੇਖਿਆ। ਪਹਿਲੇ ਮੈਚ ਜਿੱਦਾਂ ਇਹਨਾਂ ਨੇ ਆਸਟ੍ਰੇਲੀਆ ਨੂੰ ਰੋਲਿਆ, ਬਾਕੀ ਟੀਮਾਂ ਤੇ ਇੱਕ ਪਾਸੜ ਦੇ ਮੁਕਾਬਲੇ 'ਚ ਹਰਾ ਦਿੱਤੀਆਂ, ਪਰ ਤਗੜੀ ਟੀਮ ਆਸਟ੍ਰੇਲੀਆ ਸੀ ਜਿਹਨੇ ਉਹਨੂੰ ਪਹਿਲੇ ਮੈਚ ਦੇ ਵਿੱਚ ਹੀ ਰੋਲਿਆ। ਪਤਾ ਲੱਗ ਗਿਆ ਸੀਗਾ ਕਿ ਮੁੰਡੇ ਜਿਹੜੇ ਆ ਉਹ ਰਾਹੁਲ ਦ੍ਰਾਵਿੜ ਨੇ ਤਰਾਸ਼ ਕੇ ਲਿਆਂਦੇ ਆ। ਸੋ ਇੱਕ ਤੋਂ ਵੱਧ ਇੱਕ ਆ। ਬੋਲਰ ਵੀ ਇਹਨਾਂ ਦੇ ਕੋਲ ਬਹੁਤ ਤਗੜੇ। ਫੀਲਡਿੰਗ ਸਾਈਡ ਤੇ ਇਸ ਸਮੇਂ ਦੁਨੀਆ ਦੀ ਕਹਿੰਦੇ ਕਿ ਮੰਨੀ ਹੋਈ ਅੰਡਰ 19 ਸਾਈਡ ਆ। ਤੇ ਤੀਸਰੀ ਚੀਜ਼ ਬੈਟਿੰਗ ਦੇ ਵਿੱਚ ਤੇ ਹੈਗੇ ਇੱਕ ਤੋਂ ਵੱਧ ਨਾਯਾਬ ਹੀਰੇ ਇਹਨਾਂ ਦੇ ਕੋਲ। ਉਮੀਦ ਪੂਰੀ ਆ ਕਿ ਸ਼ਨੀਵਾਰ ਨੂੰ ਫਾਈਨਲ ਜਿਹੜਾ ਆ ਉਹ ਵੀ ਭਾਰਤ ਜਿੱਤ ਲਿਆਊਗਾ। ਬਹਰਹਾਲ ਨਾ ਵੀ ਸਹੀ, ਜਿੱਥੋਂ ਤੱਕ ਇਹਨਾਂ ਨੇ ਇਹ ਹੁਣ ਪ੍ਰਦਰਸ਼ਨ ਕਰਕੇ ਦਿਖਾਇਆ, ਉਹ ਪ੍ਰਦਰਸ਼ਨ ਅਸੀਂ ਇਹ ਨਹੀਂ ਸੁਣ ਸਕਦੇ ਕਿ ਇੱਕ ਹਾਰ ਮਿਲ ਗਈ ਹੈ ਕਿ ਜੀ ਬਸ ਇਹ ਤੇ ਖਤਮ ਹੋ ਗਿਆ। ਜੋ ਹੁਣ ਤੱਕ ਇਹਨਾਂ ਨੇ ਸਫ਼ਰ ਕੀਤਾ ਬਾਕਮਾਲ ਰਿਹਾ। ਬਾਕੀ ਉਹ ਆਂਦੇ ਹੁੰਦੇ ਆ ਨਾ ਕਿ जीतूंगा मैं ये खुद से वादा करो, जितना सोचते हो कोशिश उसे ज्यादा करो, तकदीर भी रूठे पर हिम्मत ना टूटे, मजबूत इतना अपना इरादा करो। मजबूत इरादे नाल ਆਸਟ੍ਰੇਲੀਆ ਦੇ ਖਿਲਾਫ ਇੱਕ ਵਾਰੀ ਫੇਰ ਉਤਰਨ ਮੇਰੇ ਖਿਆਲ ਦੇ ਨਾਲ ਮੈਦਾਨ ਇਹੀ ਮਾਰਨਗੇ। ਜੀ ਜੀ, ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਵੀ ਕੈਪਟਨ ਅਮਰਿੰਦਰ ਦੀ ਅਪੀਲ ਤੋਂ ਬਾਅਦ ਕਹਿੰਦੇ ਗੈਂਗਸਟਰ ਰਵੀ ਦਿਓਲ ਵੱਲੋਂ ਆਤਮ ਸਮਰਪਣ। ਦੇਖੋ ਕੈਪਟਨ ਅਮਰਿੰਦਰ ਸਿੰਘ ਨੇ ਅਪੀਲ ਕੀਤੀ ਸੀਗੀ ਕਿ ਤੁਸੀਂ ਭਾਈ ਵਾਪਸ ਮੁੱਖ ਧਾਰਾ 'ਚ ਆ ਜਾਓ, ਤੁਹਾਨੂੰ ਗੋਲੀਆਂ ਮਾਰਦਿਆਂ ਸਾਨੂੰ ਦੁੱਖ ਹੁੰਦਾ, ਸਾਨੂੰ ਦਰਦ ਹੁੰਦਾ। ਇਹ ਵੈਸੇ ਅਪੀਲ ਤੇ ਇਨਕਾਊਂਟਰ ਦਾ ਇਹ ਸੁਮੇਲ ਜਿਹੜਾ ਉਹ ਵਾਕਿਆ ਆਪਣੇ ਆਪ ਦੇ ਵਿੱਚ ਬੜਾ ਵਿਚਿੱਤਰ ਜਿਹਾ। ਇੱਕ ਪਾਸੇ ਅਪੀਲ ਚੱਲੀ ਜਾਂਦੀ ਆ, ਦੂਸਰੇ ਪਾਸੇ ਇਨਕਾਊਂਟਰ ਚੱਲੀ ਜਾਂਦੇ ਆ। ਪਰ ਅੱਜ ਇਹ ਜਿਹੜਾ ਰਵੀ ਦਿਓਲ ਸਰੈਂਡਰ ਕਰਕੇ ਅੰਦਰ ਗਿਆ, ਇਹਦੇ ਤੇ ਦੱਸਦੇ ਆ ਕਿ ਦਰਜਨ ਦੇ ਕਰੀਬ ਮੁਕੱਦਮੇ ਚੱਲਦੇ ਸਨ। 2005 ਤੋਂ ਇਹ ਮੁਕੱਦਮੇ ਦਰਜ ਹੋਣੇ ਸ਼ੁਰੂ ਹੋਏ। ਫਿਰ ਵਿੱਚੋਂ ਜੇ ਇਹ ਭਗੌੜਾ ਹੋ ਗਿਆ। ਹੁਣ ਆਪ ਹੀ ਦੱਸਦੇ ਆ ਕਿ ਇਹਨੇ ਸਰੈਂਡਰ ਕੀਤਾ। ਪਰ ਮੀਡੀਆ ਦਾ ਇੱਕ ਹਿੱਸਾ ਇਸ ਚੀਜ਼ ਨੂੰ ਬੜਾ ਵਧਾ ਚੜਾ ਕੇ ਤੇ ਬੜਾ ਹੋਰ ਉੱਪਰੇ ਜਿਹੇ ਢੰਗ ਨਾਲ ਲਿਖਦਾ ਜੀ ਇਹ ਫਲਾਣੇ ਗੈਂਗਸਟਰ ਦੇ ਇਨਕਾਊਂਟਰ ਤੋਂ ਬਾਅਦ ਕੰਬ ਗਿਆ, ਜਾਂ ਕੈਪਟਨ ਅਮਰਿੰਦਰ ਸਿੰਘ ਦੇ ਇਸ ਡਰਾਵੇ ਤੋਂ ਡਰ ਗਿਆ, ਕੈਪਟਨ ਅਮਰਿੰਦਰ ਸਿੰਘ ਦੀ ਅਪੀਲ ਦਾ ਅਸਰ ਕਰ ਗਿਆ। ਪਤਾ ਨਹੀਂ ਕਿਆ ਕਿਆ ਵਧਾ ਕੇ ਚੀਜ਼ਾਂ ਜਿਹੜੀਆਂ ਪੇਸ਼ ਕੀਤੀਆਂ ਜਾ ਰਹੀਆਂ। ਉੱਦਾਂ ਮੈਂ ਸਮਝਦਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਚੀਜ਼ ਜ਼ਰੂਰ ਆਪਣੇ ਜ਼ਹਿਨੀਅਤ ਦੇ ਵਿੱਚ ਬਿਠਾਉਣੀ ਚਾਹੀਦੀ ਹੈ ਕਿ ਗੱਲ ਤੇ ਗੋਲੀ ਇਕੱਠਿਆਂ ਨਹੀਂ ਚੱਲਦੇ। ਤੁਸੀਂ ਗੱਲ ਪਹਿਲਾਂ ਚਲਾ ਕੇ ਦੇਖੋ, ਗੋਲੀ ਤੇ ਫਿਰ ਅਖੀਰਲਾ ਹਥਿਆਰ ਹੁੰਦਾ ਹੀ ਹੁੰਦਾ ਹੈ। ਸੋ ਗੱਲ ਕਿਉਂ ਚੱਲਣੀ ਚਾਹੀਦੀ ਹੈ ਕਿ ਇੱਕ ਪ੍ਰੋਗਰਾਮ ਉਲੀਕਿਆ ਜਾਵੇ। ਜਿੱਦਾਂ ਤੁਸੀਂ ਦੇਖਦੇ ਹੋ ਕਿ ਕਸ਼ਮੀਰ ਦੇ ਵਿੱਚ ਇੱਕ ਠੋਸ ਪ੍ਰੋਗਰਾਮ ਉਹਨਾਂ ਨੇ ਉਲੀਕਿਆ ਹੋਇਆ, ਉਹਦੇ ਤੇ ਚੱਲਦੇ ਆ। ਜੇ ਕੋਈ ਮੁੰਡਾ ਇਸ ਤਰ੍ਹਾਂ ਭਟਕ ਕੇ ਕਿਸੇ ਕੁਰਾਹੇ ਪੈ ਜਾਂਦਾ ਤਾਂ ਉਹਨੂੰ ਨਾ ਸਿਰਫ ਮੋੜਿਆ ਜਾਂਦਾ, ਮੋੜ ਲਈ ਯਤਨ ਕੀਤੇ ਜਾਂਦੇ, ਬਲਕਿ ਉਹਦੇ ਪੁਨਰ ਵਸੇਬੇ ਤੱਕ ਸਾਰਾ ਕੁਛ ਹੈ ਜਿਹੜਾ ਉਹ ਸਰਕਾਰੀ ਨੀਤੀ ਤਹਿਤ ਕੀਤਾ ਜਾਂਦਾ।
ਤਾਂ ਇੱਥੇ ਕਿੰਨੇ ਕੁ ਇੱਥੇ ਤੇ ਹੁਣੇ ਮੇਰੇ ਖਿਆਲ ਦੇ ਨਾਲ 300 ਹੋ 400 ਹੋ ਵੱਧ ਤੋਂ ਵੱਧ, ਕੋਈ ਬਹੁਤਾ ਜ਼ਿਆਦਾ ਕੋਈ ਲਾਮ ਲਸ਼ਕਰ ਤੇ ਹੈ ਨਹੀਂਗਾ। ਸੋ ਇੱਥੇ ਪ੍ਰੋਗਰਾਮ ਲਿਖਣਾ ਚਾਹੀਦਾ। ਠੀਕ ਆ, ਕੈਪਟਨ ਅਮਰਿੰਦਰ ਸਿੰਘ ਜੋ ਸੋਚ ਰੱਖਦੇ ਆ ਕਿ ਇਹਨਾਂ ਨੂੰ ਮੁੱਖ ਧਾਰਾ 'ਚ ਆ ਜਾਣਾ ਚਾਹੀਦਾ, ਤਾਂ ਮੇਰੇ ਖਿਆਲ ਦੇ ਨਾਲ ਬਿਹਤਰ ਆ ਕਿ ਇਸ ਬਿਆਨ ਨੂੰ ਅੱਗੇ ਲੈ ਕੇ ਇੱਕ ਪ੍ਰੋਗਰਾਮ ਜਿਹੜਾ ਉਹ ਦਿੱਤਾ ਜਾਣਾ ਚਾਹੀਦਾ। ਉਹਦੇ 'ਚ ਇਹਨਾਂ ਦੇ ਜਿਹੜੇ ਸੱਜਣ ਸੁਨੇਹੀ ਆ ਉਹਨਾਂ ਨੂੰ ਸ਼ਾਮਲ ਕਰਕੇ, ਜਿਹੜੇ ਇਹਨਾਂ ਦੇ ਮਿੱਤਰ ਪਿਆਰੇ ਜਾਂ ਇਹਨਾਂ ਦੇ ਰਿਸ਼ਤੇਦਾਰ ਨਾਤੇ ਆ, ਉਹਨਾਂ ਨੂੰ ਨਾਲ ਤੋੜ ਕੇ ਇਹਨਾਂ ਨੂੰ ਮੋੜਿਆ ਜਾ ਸਕਦਾ। ਅਸੰਭਵ ਕੁਛ ਨਹੀਂ ਹੈ। ਪਰ ਦੂਜੀ ਚੀਜ਼ ਇਹ ਆ ਕਿ ਦੇਖੋ, ਇਹ ਜਿਹੜਾ ਰਵੀ ਦਿਓਲ ਸਰੈਂਡਰ ਕਰਕੇ ਗਿਆ ਅੱਜ ਅੰਦਰ, ਇਹਨੇ ਕਿਉਂ ਸਰੈਂਡਰ ਕੀਤਾ, ਇਹਦੇ ਅੰਦਰ ਦੀ ਭਾਵਨਾ ਤੇ ਇਹੋ ਜਾਣਦਾ। ਪਰ ਜੋ ਵੀ ਹੈ, ਦੇਖੋ ਮੀਡੀਆ ਨੂੰ ਥੋੜਾ ਜਿਹਾ ਗੁਰੇਜ਼ ਕਰਨਾ ਚਾਹੀਦਾ ਇਹਨਾਂ ਚੀਜ਼ਾਂ ਤੋਂ, ਐਪਰੀਸ਼ੀਏਟ ਕਰਨਾ ਚਾਹੀਦਾ ਜੇ ਕੋਈ ਏਦਾਂ ਵਾਪਸੀ ਕਰਦਾ ਹੈ। ਸਾਡਾ ਸਮਾਜ ਵੈਸੇ ਇਹੋ ਜਿਹੀ ਤੰਗਦਿਲੀ ਰੱਖਦਾ ਹੈ ਕਿ ਸਪੇਸ ਨਹੀਂ ਦਿੰਦਾ, ਚਾਹੇ ਕੋਈ ਸਮਾਜ ਲਈ ਆ ਕੇ ਫਾਈਚਰ ਨੂੰ ਤਿਆਰ ਹੋ ਜਾਵੇ। ਪਰ ਇਹਨਾਂ ਲੋਕਾਂ ਨੂੰ ਸਪੇਸ ਦੇਣੀ ਚਾਹੀਦੀ, ਸਪੇਸ ਹੀ ਨਹੀਂ। ਕੈਪਟਨ ਅਮਰਿੰਦਰ ਸਿੰਘ ਜੇ ਇਹ ਗੱਲ ਚਾਹੁੰਦਾ ਕਿ ਮੁੱਖ ਧਾਰਾ 'ਚ ਇਹਨਾਂ ਦੀ ਵਾਪਸੀ ਹੋਵੇ, ਤੇ ਫਿਰ ਮੁੱਖ ਧਾਰਾ ਨੂੰ ਵੀ ਉਹੋ ਜਿਹਾ ਬਣਾਉਣਾ ਚਾਹੀਦਾ। ਮਸਲਨ ਦੇਖੋ, ਜਿਹੜਾ ਕ੍ਰਿਮੀਨਲ ਮਾਈਂਡਡ ਬੰਦਾ ਹੁੰਦਾ ਨਾ, ਉਹਨੂੰ ਇੱਕ ਡਰ ਇਹ ਹੁੰਦਾ ਕਿ ਜੇ ਮੰਨ ਲਓ ਮੈਂ ਸੁਧਰ ਗਿਆ ਤੇ ਜਾ ਕੇ ਮੈਂ ਡੰਗਰਾਂ ਨੂੰ ਪੱਠੇ ਪਾਉਣ ਲੱਗ ਪਿਆ, ਤੇ ਹੋ ਸਕਦਾ ਖੁਰਲੀ 'ਚ ਹੱਥ ਮਾਰਦਿਆਂ ਨੂੰ ਕੋਈ ਆ ਕੇ ਮੈਨੂੰ ਮਾਰ ਦੇਵੇ, ਕਿਉਂਕਿ ਮੈਂ ਲੋਕਾਂ ਤੋਂ ਪੁੱਛਗਿੱਛ ਕਰਨੀ ਹੈ। ਕਿਸੇ ਅਦਾਲਤ ਤੋਂ ਕੋਈ ਪਰਮਿਸ਼ਨ ਨਹੀਂ, ਕਿਸੇ ਉਸ ਇਲਾਕੇ ਦੇ ਥਾਣੇਦਾਰ ਤੋਂ ਕੋਈ ਪਰਮਿਸ਼ਨ ਨਹੀਂ, ਬਸ ਕੈਂਟਰ 'ਚ ਪਾਇਆ, ਮੁਸ਼ਕਾ ਮੰਨ ਕੇ ਲੈ ਗਏ, 10 ਦਿਨ ਉੱਥੇ ਘੜੀਸਿਆ, ਅਗਲਾ 11ਵੇਂ ਦਿਨ ਛੁੱਟ ਕੇ ਉੱਥੇ ਫਿਰ ਪਿੱਠ ਜੀ ਝਾੜ ਕੇ ਕਹਿ ਦਿੰਦਾ ਚੰਗਾ ਹੁੰਦਾ ਚੱਲਿਆ ਪਤਾ ਦੇਖੀ ਜਾਊਗੀ। ਸੋ ਇਹ ਸਾਰੀਆਂ ਚੀਜ਼ਾਂ ਠੀਕ ਕਰਨ ਦੀ ਜ਼ਰੂਰਤ ਆ। ਮੁੱਖ ਧਾਰਾ 'ਚ ਵਾਪਸੀ ਵਾਲੀ ਜਿਹੜੀ ਇਹਨਾਂ ਦੀ ਅਪੀਲ ਆ, ਉਹਦਾ ਸਰ ਪਤਾ ਨਹੀਂ ਹੋਇਆ ਕਿ ਜਾਂ ਕੋਈ ਹੋਰ ਕਾਰਨ ਰਹੇ ਇਹ ਗੈਂਗਸਟਰ ਵਾਪਸ ਆਇਆ। ਪਰ ਮੇਰੇ ਖਿਆਲ ਦੇ ਨਾਲ ਜੇ ਕੋਈ ਪ੍ਰੋਗਰਾਮ ਇਸ ਤਰ੍ਹਾਂ ਦਾ ਠੋਸ ਰੂਪ ਦੇ ਵਿੱਚ ਦਿੱਤਾ ਜਾਵੇ ਤਾਂ ਬਹੁਤ ਸਾਰੀ ਸੰਭਾਵਨਾ ਹੈ ਕਿ ਹੋਰ ਵੀ ਮੋੜੇ ਜਾ ਸਕਦੇ ਆ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ, ਗੌਂਡਰ ਦੇ ਬਾਪ ਨੇ ਕਿਹਾ ਵੀ ਹੈਨਰੀ ਨੇ ਬੇੜਾ ਗਰਕ ਕੀਤਾ ਸੀ, ਉਧਰ ਹੈਨਰੀ ਨੇ ਦੋਸ਼ਾਂ ਨੂੰ ਨਕਾਰਿਆ। ਦੇਖੋ, ਹੁਣ ਇਸ ਮਾਮਲੇ ਦੇ ਵਿੱਚੋਂ ਸਵਾਲ ਹੀ ਨਿਕਲਨੇ ਆ। ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਜਿਨ੍ਹਾਂ ਦਾ ਜੀ ਮਰ ਜਾਂਦਾ ਹੈ ਨਾ, ਫਿਰ ਉਹ ਉਹਨਾਂ ਐਂਗਲਾਂ ਤੋਂ ਵੀ ਸੋਚਦੇ ਆ ਜਿੱਥੋਂ ਤੱਕ ਸਾਡੀ ਸੋਚ ਨਹੀਂ ਅੱਪੜਦੀ, ਜਾਂ ਜਿੱਥੋਂ ਤੱਕ ਮੇਰੇ ਖਿਆਲ ਦੇ ਨਾਲ ਜਾਂਚ ਪੜਤਾਲੀ ਏਜੰਸੀਆਂ ਵੀ ਨਹੀਂ ਪਹੁੰਚਦੀਆਂ ਹੋਣਗੀਆਂ। ਸੋ ਉੱਥੋਂ ਤੱਕ ਉਹ ਪਹੁੰਚ ਕੇ ਸੋਚਦੇ ਕਿਉਂਕਿ ਉਹਨਾਂ ਦਾ ਨੁਕਸਾਨ ਬਹੁਤ ਵੱਡਾ ਹੋਇਆ ਹੁੰਦਾ। ਪਰ ਆ ਜਿਹੜਾ ਕੋਈ ਸਵਾਲ ਨਹੀਂ ਹੈ ਤੇ ਕੋਈ ਖੁਲਾਸਾ ਵੀ ਨਹੀਂ ਕਹਿ ਸਕਦੇ। ਇਹ ਤੇ ਫਿਰ ਉਹਨਾਂ ਦਾ ਹੱਡੀ ਹੰਡਾਇਆ ਦਰਦ ਆ ਕਿ ਸਾਡੇ ਮੁੰਡਿਆਂ ਨੂੰ ਸਿਆਸਤਦਾਨਾਂ ਨੇ ਬਰਬਾਦ ਕੀਤਾ। ਦੇਖੋ, ਜਿਹੜਾ ਵਿੱਕੀ ਗੌਂਡਰ ਦਾ ਬਾਪ ਆ, ਉਹ ਬਹੁਤ ਸਧਾਰਨ ਕਿਸਮ ਦਾ ਆਦਮੀ ਆ, ਬਹੁਤ ਘੱਟ ਪੜ੍ਹਿਆ ਲਿਖਿਆ। ਪਰ ਉਸ ਬੰਦੇ ਨੂੰ ਵੀ ਇਹ ਜੇ ਪਤਾ ਕਿ ਮੇਰੇ ਬੇਟੇ ਦਾ ਬੇੜਾ ਗਰਕ ਕਿਹਨੇ ਕੀਤਾ, ਤੇ ਫਿਰ ਇਹਦਾ ਮਤਲਬ ਹੈ ਕਿ ਉਹ ਬੰਦਾ ਜਿਹੜਾ ਉਹ ਵਾਕਈ ਕਿਤੇ ਨਾ ਕਿਤੇ ਬਹੁਤ ਮਸ਼ਹੂਰ ਹੋਏਗਾ। ਔਰ ਉਸ ਮਸ਼ਹੂਰ ਬੰਦੇ ਦਾ ਨਾਂ ਅੱਗੇ ਪਰਦੇ ਪਿੱਛੇ ਲੈਂਦੇ ਸੀ ਲੋਕ ਕਿ ਉਹ ਕਾਂਗਰਸੀ ਆ। ਅੱਜ ਬਿਲਕੁਲ ਜਦੋਂ ਉਹਨੇ ਮੂੰਹ ਤੇ ਆ ਕੇ ਨਾਂ ਲੈ ਦਿੱਤਾ, ਕੈਮਰੇ ਵਾਲਿਆਂ ਦੇ ਸਾਹਮਣੇ ਆ ਕੇ ਖੜ ਕੇ ਇਹ ਨਾਂ ਲੈ ਦਿੱਤਾ, ਤੇ ਹੁਣ ਲੋਕ ਮੂੰਹ ਇਹ ਕਹਿੰਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਤੇ ਅਪੀਲਾਂ ਕਰਦਾ ਪਿਆ। ਹੁਣ ਕੈਪਟਨ ਅਮਰਿੰਦਰ ਸਿੰਘ ਇਸ ਮਾਮਲੇ ਤੇ ਕੀ ਸਫਾਈ ਦੇਊਗਾ, ਕਿਉਂਕਿ ਉਹਨਾਂ ਦੇ ਇੱਕ ਬਹੁਤ ਵੱਡੇ ਨੇਤਾ ਨੇ ਅਵਤਾਰ ਸਿੰਘ ਹੈਨਰੀ, ਜਿਨ੍ਹਾਂ ਤੇ ਦੋਸ਼ ਉਹਨਾਂ ਨੇ ਲਾਇਆ। ਉਹ ਕਹਿੰਦੇ ਕਿ ਜਦੋਂ ਇਹ ਜਲੰਧਰ ਰਹਿੰਦਾ ਸੀ, ਸਭ ਤੋਂ ਪਹਿਲਾਂ ਇਹਦੇ ਹੱਥਾਂ ਤੇ ਚੜਿਆ, ਔਰ ਜਿਹੜਾ ਪਹਿਲਾ ਕਤਲ ਹੋਇਆ ਉਹ ਕਤਲ ਇਹਦੀ ਫਾਈਨੈਂਸ ਦੀ ਗ੍ਰਾਹੀ ਕਰਦਿਆਂ ਤੋਂ ਹੋਇਆ ਸੀ ਉਹਨਾਂ ਤੋਂ। ਉਸ ਤੋਂ ਬਾਅਦ ਇਹਦੇ ਮਾਮੇ ਨੇ ਇੱਥੋਂ ਤੱਕ ਦੋਸ਼ ਲਾਇਆ ਕਿ ਇਹ ਜੇਲ੍ਹ ਦੇ ਵਿੱਚ ਮੁਲਾਕਾਤਾਂ ਵੀ ਕਰਨ ਜਾਂਦਾ ਰਿਹਾ ਕਾਂਗਰਸੀ ਆਗੂ। ਇਸ ਤੋਂ ਇਲਾਵਾ ਉਹਨੇ ਇਹ ਵੀ ਗੱਲ ਆਖੀ ਆ ਕਿ ਜਲੰਧਰ ਪੇਸ਼ੀ ਤੇ ਅਸੀਂ ਵੀ ਇਹਨੂੰ ਮਿਲਣ ਗਏ ਸਾਂ, ਇਹ ਵੀ ਆਇਆ ਸੀਗਾ, ਤੇ ਇਹਨੇ ਉੱਥੇ ਟੋਕਰੀ ਭਰ ਕੇ ਜਿਹੜੇ ਹੁੰਦੇ ਆ ਕੁਲਚੇ ਛੋਲੇ ਇਹ ਲਿਆਂਦੇ ਸੀ, ਸਾਰਿਆਂ ਨੂੰ ਛਕਾਏ ਉੱਥੇ, ਤੇ ਨਾਲੇ ਅੱਧਾ ਘੰਟਾ ਇਹਨੂੰ ਲੈ ਕੇ ਬਾਹਾਂ 'ਚ ਬੈਠਾ ਰਿਹਾ। ਘਰ ਵਾਲੇ ਤੇ ਇੱਥੋਂ ਤੱਕ ਕਹਿੰਦੇ ਆ ਕਿ BSF ਦੇ ਵਿੱਚ ਭਰਤੀ ਹੋ ਗਿਆ ਸੀ, CRPF ਦੇ ਵਿੱਚ ਭਰਤੀ ਹੋ ਗਿਆ ਸੀਗਾ, ਪਰ ਇਹਨੂੰ ਨੌਕਰੀ ਤੋਂ ਵਾਪਸ ਬੁਲਾ ਲਿਆ ਗਿਆ। ਕਹਿੰਦੇ ਸੀ ਕਿ ਤੈਨੂੰ ਕੋਈ ਚੰਗੀ ਨੌਕਰੀ ਦਿਆਂਗੇ, ਸਰਕਾਰ ਆ ਲੈਂਦੇ। ਤੇ ਉਹ ਹੁਣ ਸਾਰੇ ਰੋਈ ਜਾਂਦੇ ਆ। ਦੇਖੋ, ਇਹ ਮਸਲਾ ਬੜਾ ਗੁੰਝਲਦਾ ਰਿਹਾ। ਅਵਤਾਰ ਸਿੰਘ ਹੈਨਰੀ ਨੇ ਸਿੱਧੇ ਤੌਰ ਤੇ ਤਾਂ ਇਹਨਾਂ ਦੋਸ਼ਾਂ ਨੂੰ ਨਕਾਰਿਆ। ਇੱਕ ਚੈਨਲ ਨੇ ਉਹਦੇ ਨਾਲ ਸੰਪਰਕ ਕੀਤਾ ਸੀਗਾ ਕਿ ਤੁਹਾਡੇ ਤੇ ਐਲੀਗੇਸ਼ਨ ਬੜੇ ਗੰਭੀਰ ਲੱਗਦੇ ਪਏ, ਕੀ ਕਹਿਣਾ ਚਾਹੁੰਦੇ ਹੋ? ਉਹਨੇ ਆਖਿਆ ਕਿ ਇਹ ਬਿਲਕੁਲ ਝੂਠ ਹੈ, ਮੈਂ ਇਸ ਤਰ੍ਹਾਂ ਦਾ ਕੋਈ ਵੀ ਸੰਪਰਕ ਕਿਸੇ ਇਸ ਤਰ੍ਹਾਂ ਦੇ ਗੈਂਗਸਟਰ ਦੇ ਨਾਲ ਕਦੇ ਨਹੀਂ ਰੱਖਿਆ। ਪਰ
ਦੂਜੇ ਪਾਸੇ ਉਹ ਪਰਿਵਾਰ ਲਗਾਤਾਰ ਦਾਅਵਾ ਕਰਦਾ ਪਿਆ, ਕਹਿੰਦੇ ਜੀ ਕਿ ਜਿੱਥੇ ਕਹਿੰਦੇ ਹੋ ਅਸੀਂ ਚੱਲਦੇ ਹਾਂ, ਲਿਆਓ ਸਾਡੇ ਮੂੰਹ ਤੇ, ਅਸੀਂ ਸਾਰੀ ਇੱਕ ਇੱਕ ਗੱਲ ਸਾਬਿਤ ਕਰਨ ਨੂੰ ਤਿਆਰ ਆ। ਉਹ ਤੇ ਇੱਥੋਂ ਤੱਕ ਕਹਿੰਦੇ ਪਏ ਆ ਕਿ 1 ਤਰੀਕ ਨੂੰ ਰਾਜਸਥਾਨ ਨੇ ਸਾਨੂੰ ਬੁਲਾਇਆ, ਰਾਜਸਥਾਨ ਸਰਕਾਰ ਸਾਡੀ ਗੱਲ ਸੁਣਦੀ ਪਈ ਆ, ਪੰਜਾਬ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਪਈ, ਅਸੀਂ ਰਾਜਸਥਾਨ ਸਰਕਾਰ ਦੇ ਕੋਲ ਜਾ ਕੇ ਸਾਰੀਆਂ ਚੀਜ਼ਾਂ ਰੱਖਣੀਆਂ ਨੇ। ਤੇ ਇਹ ਗੱਲ ਉਹਨਾਂ ਦੀ ਠੀਕ ਹੈ। ਰਾਜਸਥਾਨ ਸਰਕਾਰ ਜਿਹੜੀ ਆ ਉਹ ਇਸ ਮੁਕਾਬਲੇ ਨੂੰ ਲੈ ਕੇ ਬਹੁਤ ਜ਼ਿਆਦਾ ਗੰਭੀਰ ਹੋਈ ਪਈ ਆ। ਉਹਨਾਂ ਨੇ ਪੰਜਾਬ ਪੁਲਿਸ ਦੇ ਸਾਰੇ ਹਥਿਆਰ ਜ਼ਬਤ ਕਰਵਾ ਲਏ ਜਿਨ੍ਹਾਂ ਨਾਲ ਦਾਅਵਾ ਕੀਤਾ ਜਾ ਰਿਹਾ ਸੀਗਾ ਕਿ ਇਨਕਾਊਂਟਰ ਇਹਨਾਂ ਨਾਲ ਹੋਇਆ। ਉਹ ਸਾਰੇ ਦੱਸਦੇ ਆ ਕਿ ਜ਼ਬਤ ਕਰਾ ਲਏ। ਉਹ ਕਹਿੰਦੇ ਕਿ ਅਸੀਂ ਸਾਰੀ ਚੀਜ਼ ਇੱਕ ਇੱਕ ਚੀਜ਼ ਜਿਹੜੀ ਆ ਬਰੀਕੀ ਨਾਲ ਦੇਖਾਂਗੇ। ਸੋ ਹੁਣ ਦੂਜੇ ਪਾਸੇ ਦੇਖੋ, ਕੈਪਟਨ ਅਮਰਿੰਦਰ ਸਿੰਘ ਚੰਗੀ ਸੋਚ ਰੱਖਦਾ ਹੋਏਗਾ ਪੰਜਾਬ ਲਈ, ਉਹਦੇ 'ਚ ਕੋਈ ਅਸੀਂ ਕਿੰਤੂ ਪਰੰਤੂ ਨਹੀਂ ਕਰਦੇ। ਪਰ ਜਿਹੜਾ ਆਹ ਹੁਣ ਮਾਮਲਾ ਨਿਕਲ ਆਇਆ, ਵਿੱਚੋਂ ਇੱਕ ਨਵੀਂ ਘੁੰਡੀ ਨਿਕਲ ਆਈ ਆ। ਲੋਕ ਅੱਗੇ ਇਹ ਪਾਰਟੀ ਦਾ ਨਾਮ ਤੇ ਲੈਂਦੇ ਸਨ ਇਹਨਾਂ ਦੀ ਕਾਂਗਰਸ ਦਾ, ਪਰ ਸਿੱਧੇ ਤੌਰ ਤੇ ਹੈਨਰੀ ਦਾ ਨਾਮ ਨਹੀਂ ਸੀ ਕੋਈ ਲੈਂਦਾ, ਕਿਉਂਕਿ ਅੱਜ ਪਰਿਵਾਰ ਨੇ ਮੂੰਹ ਲੈ ਤਾ। ਅੱਜ ਲੋਕ ਇਹ ਸਵਾਲ ਕਰਦੇ ਪਏ ਤੇ ਹੁਣ ਤੁਸੀਂ ਕੀ ਕਰੋਗੇ? ਤੇ ਅੱਗੇ ਤੁਸੀਂ ਕਹਿ ਦਿੰਦੇ ਸੀਗੇ ਕਿ ਅਕਾਲੀਆਂ ਨੇ ਸਭ ਕੁਛ ਕੀਤਾ, ਇਹ ਜਿਹੜੇ ਗੈਂਗਸਟਰ ਆ ਇਹ ਪੈਦਾਵਾਰ ਹੀ ਅਕਾਲੀਆਂ ਦੀ ਆ। ਹੁਣ ਕੀ ਕਹੋਗੇ ਕਿ ਥੋੜੀ ਬਹੁਤ ਖੇਤੀ ਤੁਸੀਂ ਵੀ ਕਰਨ ਲੱਗ ਪਏ ਏਦਾਂ ਦੀ? ਹੁਣ ਦੇਖੋ, ਇਸ ਮਾਮਲੇ ਦੀ ਜਾਂਚ ਕਿ ਇਨਕਾਊਂਟਰ ਸਹੀ ਹੈ, ਇਨਕਾਊਂਟਰ ਗਲਤ ਹੈ, ਉਹ ਰਾਜਸਥਾਨ ਪੁਲਿਸ ਨੇ ਕਰਨਾ। ਰਾਜਸਥਾਨ ਪੁਲਿਸ ਕਰਦੀ ਹੈ ਜਾਂ ਹੋਰ ਕੋਈ ਏਜੰਸੀ ਕਰ ਲੂਗੀ, ਪਰ ਇਸ ਮਾਮਲੇ ਦੀ ਵੀ ਜਾਂਚ ਪੜਤਾਲ ਹੋਣੀ ਚਾਹੀਦੀ ਆ ਕਿ ਜਿਹੜੀਆਂ ਗੱਲਾਂ ਉਹਨਾਂ ਦੇ ਘਰ ਦੇ ਕਹਿੰਦੇ ਪਏ ਆ ਉਹਨਾਂ ਗੱਲਾਂ 'ਚ ਕਿੰਨੀ ਕੁ ਸੱਚਾਈ ਆ। ਜੇ ਇਸ ਮਸਲੇ ਦੇ ਵਿੱਚ ਕਿਸੇ ਵੀ ਸਿਆਸਤਦਾਨ, ਮੈਂ ਕਿਸੇ ਦਾ ਨਾਂ ਨਹੀਂ ਲੈਂਦਾ ਪਰਟੀਕੂਲਰ, ਕੋਈ ਫਲਾਣਾ ਹੀ ਇਨਵੋਲਵ ਆ, ਜਾਂ ਕੋਈ ਵੀ ਮੰਨ ਲਓ ਕੋਈ ਵੀ ਬੰਦਾ ਕੱਲ ਨੂੰ ਇਨਵੋਲਵ ਪਾਇਆ ਜਾਂਦਾ, ਕੋਈ ਕਿਸੇ ਗੈਂਗਸਟਰ ਦੀ ਪਿੱਠ ਤੇ ਖੜਾ ਜਾਂ ਕੋਈ ਕਿਸੇ ਗੈਂਗਸਟਰ ਨੂੰ ਪੈਦਾ ਕਰਦਾ ਪਿਆ, ਤੇ ਫਿਰ ਉਹਦੇ ਤੇ ਵੀ ਤੇ ਐਕਸ਼ਨ ਹੋਣਾ ਚਾਹੀਦਾ ਨਾ। ਜੇ ਗੈਂਗਸਟਰ ਬਣ ਜਾਂਦਾ, ਬਣੇ ਗੈਂਗਸਟਰ ਨੂੰ ਗੋਲੀ ਮਾਰੀ ਜਾਂਦੀ ਆ, ਤਾਂ ਜਿਹੜਾ ਬੰਦਾ ਗੈਂਗਸਟਰ ਪੈਦਾ ਕਰਦਾ, ਜਿਹੜਾ ਬੰਦਾ ਉਹਨਾਂ ਨੂੰ ਗੈਂਗਸਟਰ ਬਣਾਉਣ ਦੇ ਵਿੱਚ ਇੱਕ ਅਹਿਮ ਕੜੀ ਸਾਬਤ ਹੁੰਦਾ, ਫਿਰ ਉਹਨੂੰ ਕਿਉਂ ਸੁੱਕਾ ਛੱਡਿਆ ਜਾਵੇ? ਉਹ ਕਿਉਂ ਸਫੈਦ ਪੋਸ਼ਾਂ 'ਚ ਗਿਣਿਆ ਜਾਵੇ? ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਜਿਵੇਂ ਅੱਗੇ ਸਾਰਾ ਕੁਛ ਤੁਸੀਂ ਦੇਖਿਆ ਸੀਗਾ ਨਾ, ਡੇਰੇ ਸਸਤੀ 'ਚ ਸਾਫ਼ ਹੋ ਗਿਆ, ਪਰ ਹੋਇਆ ਕੀ ਕਿ ਸਿਆਸਤ ਤੱਕ ਕੋਈ ਵੀ ਜਾਂਚ ਪੜਤਾਲ ਨਹੀਂ ਗਈ, ਬਾਕੀ ਡੇਰੇ ਦੇ ਕੋਨੇ ਕੋਨੇ 'ਚ ਜਾਂਚ ਪੜਤਾਲ ਚਲੀ ਗਈ। ਸੋ ਇੱਥੇ ਵੀ ਇਹ ਨਹੀਂ ਹੋਣਾ ਚਾਹੀਦਾ ਕਿ ਹਰੇਕ ਕੋਨੇ 'ਚ ਜਾਂਚ ਪੜਤਾਲ ਚਲੀ ਜਾਵੇ ਤੇ ਜਿਹੜੀਆਂ ਇਸ ਤਰ੍ਹਾਂ ਦੀਆਂ ਆਲੀਸ਼ਾਨ ਕੋਠੀਆਂ ਉਹਨਾਂ ਦੀਆਂ ਬਰੂਹਾਂ ਤੋਂ ਜਾਂਚ ਪੜਤਾਲ ਉਹਨਾਂ ਨੂੰ ਮੋੜਾਵੇ। ਸੋ ਜਾਂਚ ਪੜਤਾਲ ਹੋਣੀ ਚਾਹੀਦੀ ਹੈ। ਔਰ ਜਿਹੜੇ ਵੀ ਗੈਂਗਸਟਰ ਇਹੋ ਜਿਹੇ ਬੰਦਿਆਂ ਨਾਲ ਲਿੰਕ ਰੱਖਦੇ, ਜੋ ਸਿਆਸਤਦਾਨ ਹੈ, ਜੋ ਸਿਆਸੀ ਸਫਾ ਦੇ ਵਿੱਚ ਬਹੁਤ ਵੱਡੇ ਵੱਡੇ ਰੁਤਬੇ ਰੱਖਦੇ ਆ, ਜੇ ਉਹਨਾਂ ਦੇ ਲਿੰਕ ਪਾਏ ਜਾਂਦੇ ਤੇ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ। ਜੀ ਜੀ, ਦੇਖ ਲਓ ਜੀ, ਉਹਨਾਂ ਨੂੰ ਜੇ ਵਾਪਸ ਮੁੱਖ ਧਾਰਾ ਦੇ ਵਿੱਚ ਉਹਨਾਂ ਨੂੰ ਲਿਆਉਣਾ ਤਾਂ ਲੋਕਾਂ ਨੇ ਥਾਂ ਨਹੀਂ ਦੇਣੀ, ਪਰ ਇਹਨਾਂ ਨੂੰ ਵੋਟਾਂ ਪਾ ਕੇ ਜਿਹੜਾ ਉੱਥੇ ਉਹਨਾਂ ਨੇ ਪਹੁੰਚਾ ਦੇਣਾ ਹੁੰਦਾ। ਅਗਲੀ ਮਿੰਟੂ ਜੀ ਗੱਲ ਕਰੀਏ ਵੀ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਰੋਕ ਲਾਈ। ਹਾਂ ਦੇਖੋ, ਸਭ ਤੋਂ ਜ਼ਿਆਦਾ ਇਹ ਅਕਾਲੀਆਂ ਨੂੰ ਇਸ ਮੁੱਦੇ ਤੇ ਭੰਡਦੇ ਹੁੰਦੇ ਸੀਗੇ ਕਿ ਇਹ ਤਨਖਾਹਾਂ ਰੋਕ ਕੇ ਬਹਿ ਜਾਂਦੇ, ਇਹਨਾਂ ਦੇ ਕੋਲੋਂ ਤਾਂ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ। ਤੇ ਕੈਪਟਨ ਅਮਰਿੰਦਰ ਸਿੰਘ ਉਹ ਜਿਵੇਂ ਪੰਜਾਬੀ ਚਾਹੁੰਦੇ ਹੁੰਦੇ ਆ ਨਾ ਕਿ ਕੋਹ ਨਾ ਚੱਲੀ ਹੈ ਕਿ ਬਾਬਾ ਤਿਆਰੀ, ਇਹ ਤੇ ਹਾਲੇ ਕੋਹ ਵੀ ਨਹੀਂ ਚੱਲੇ ਤੇ ਪਹਿਲਾਂ ਕਿਰਾਏ ਮਰਨ ਲੱਗ ਪਏ ਆ। ਹੁਣ ਦੇਖੋ, ਇਹਨਾਂ ਨੇ ਇਹ ਦੂਜੀ ਦਫਾ ਕੀਤਾ, ਜਿਵੇਂ ਤੁਹਾਡੇ ਅਮਰੀਕਾ 'ਚ ਨਹੀਂ ਪਿੱਛੇ ਜੇ ਸ਼ਟ ਡਾਊਨ ਹੋ ਗਿਆ, ਇਹ ਸਮਝ ਲਓ ਸ਼ਟ ਡਾਊਨ ਹੀ ਆ, ਖਜ਼ਾਨੇ ਦਾ ਸ਼ਟ ਡਾਊਨ ਹੀ ਆ ਜੀ। ਉਹ ਇਹਨਾਂ ਨੇ ਦੂਜੀ ਤੀਜੀ ਵਾਰੀ ਕਰ ਦਿੱਤਾ। ਹੁਣ ਅੱਜ ਦਾ ਜਿਹੜਾ ਤਾਜ਼ਾ ਸਮਾਚਾਰ ਇਹੋ ਹੀ ਆ ਕਿ ਇਹਨਾਂ ਨੇ ਟੈਲੀਫੋਨਾਂ ਤੇ ਸਾਰੇ ਖਜ਼ਾਨਾ ਅਫਸਰਾਂ ਨੂੰ ਕਹਿ ਦਿੱਤਾ, ਕਿਉਂਕਿ ਖਜ਼ਾਨਾ ਅਫਸਰ ਜਿਹੜੇ ਹੁੰਦੇ ਉਹ ਜ਼ਿਲ੍ਹੇ ਦੇ ਹੁੰਦੇ ਆ, ਜ਼ਿਲ੍ਹੇ ਦੇ ਵਿੱਚ ਇੱਕ ਖਜ਼ਾਨਾ ਦਫ਼ਤਰ ਹੁੰਦਾ, ਤਾਂ ਉਹਨਾਂ ਖਜ਼ਾਨਾ ਦਫ਼ਤਰਾਂ ਦੇ ਖਜ਼ਾਨਾ ਅਫਸਰਾਂ ਨੂੰ ਸੰਦੇਸ਼ ਦਿੱਤਾ ਕਿ ਜਿਹੜੀ ਜਨਵਰੀ 2018 ਮਹੀਨੇ ਦੀ ਮੁਲਾਜ਼ਮਾਂ ਦੀ ਤਨਖਾਹ ਜਿਹੜੀ ਹੁਣ ਫਰਵਰੀ 'ਚ ਦਿੱਤੀ ਜਾਣੀ ਸੀਗੀ, ਤੁਸੀਂ ਆਪ ਹੀ ਨੋਟ ਕਰ ਲਓ ਕਿ ਜਨਵਰੀ ਦੀ ਤਨਖਾਹ ਜਿਹੜੀ ਫਰਵਰੀ 'ਚ ਦਿੱਤੀ ਜਾਣੀ ਸੀਗੀ ਕਿ ਉਹ ਵੀ ਰੋਕ ਦਿੱਤੋ, ਉਹ ਵੀ ਰੋਕ ਦਿਓ। ਸੋ ਜਿਹੜੀ ਜਨਵਰੀ ਦੀ ਤਨਖਾਹ ਰੁਕੀ ਸੀ ਉਹ ਤੇ ਛੱਡੋ, ਹੁਣ ਫਰਵਰੀ ਦੀ ਤਨਖਾਹ ਜਿਹੜੀ ਉਹਦੇ ਵੀ ਲਾਲੇ ਪੈ ਗਏ ਮੁਲਾਜ਼ਮਾਂ ਨੂੰ। ਇਹਨਾਂ ਨੇ ਪਿਛਲੇ ਸਾਲ ਅਗਸਤ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਕੀਤਾ। ਕਹਿੰਦੇ ਜੀ ਕਿ ਮੁਲਾਜ਼ਮ ਸਾਰੇ ਆ ਜਿਹੜੇ ਉਹ ਆਧਾਰ ਕਾਰਡ ਲਾਉਣ ਬੈਂਕਾਂ ਦੇ ਨਾਲ, ਫੇਰ ਤਨਖਾਹ ਦੇਵਾਂਗੇ। ਤੇ ਜਦੋਂ ਮੁਲਾਜ਼ਮਾਂ ਨੇ ਭੱਜ ਗਏ, ਕਿਉਂਕਿ ਦੇਖੋ ਹਰੇਕ ਨੂੰ ਪਤਾ ਹੁੰਦਾ ਕਿ ਜੇ ਤਨਖਾਹ ਨਾ ਗਈ
ਤੇ ਮਹੀਨਾ 15 ਦਿਨ ਤੇ ਚਲ ਠੀਕ ਠਾਕ ਆ, ਮੁੜ ਕੇ ਤੇ ਚੱਜ ਨਾਲ ਘਰ ਦੀ ਨੇ ਵੀ ਨਹੀਂ ਮਿਲਾਉਣਾ। ਉਹਨਾਂ ਨੇ ਭੱਜ ਕੇ ਤੱਤ ਫੱਟ ਸਾਰਿਆਂ ਨੇ ਆਧਾਰ ਕਾਰਡ ਜਿਹੜੇ ਸੀ ਲਿੰਕ ਕਰਾ ਕੇ, ਤੇ ਫਿਰ ਜਦੋਂ ਕੋਈ ਬਹਾਨਾ ਨਾ ਰਿਹਾ ਫਿਰ ਕਹਿੰਦੇ ਜੀ ਕਿ GST ਨੇ ਸਾਡਾ ਬੇੜਾ ਗਰਕ ਕਰ ਦਿੱਤਾ, ਲਓ ਜੀ ਹੁਣ ਤਨਖਾਹਾਂ ਤੇ ਰੋਕਿਆ। ਉਦੋਂ ਅਗਸਤ, ਸਤੰਬਰ, ਅਕਤੂਬਰ ਦੇ ਵਿੱਚ ਜਾ ਕੇ ਤਨਖਾਹਾਂ ਮਿਲੀਆਂ ਸੀਗੀਆਂ। ਸੋ ਹੁਣ ਤੁਸੀਂ ਆਪੇ ਅੰਦਾਜ਼ਾ ਲਾ ਲਓ ਕਿ ਅਕਤੂਬਰ ਤੋਂ ਤੁਰ ਕੇ ਵਿੱਚ ਮਹੀਨੇ ਤਾਂ 3 ਹੀ ਲੰਘੇ ਆ ਨਾ, 3 ਮਹੀਨੇ ਗਾਂਹ ਆਏ ਆ, ਤੇ 3 ਮਹੀਨਿਆਂ ਤੋਂ ਬਾਅਦ ਫਿਰ ਇਹਨਾਂ ਦਾ ਸ਼ਟ ਡਾਊਨ ਖਜ਼ਾਨੇ ਦਾ। ਔਰ ਪਿਛਲੀ ਵਾਰੀ ਕੀ ਕੀਤਾ ਸੀਗਾ ਕਿ ਜਦੋਂ ਇਸ ਤਰ੍ਹਾਂ ਇਹਨਾਂ ਨੇ ਕਹਿ ਦਿੱਤਾ ਕਿ ਸਾਰੇ ਮੁਲਾਜ਼ਮਾਂ ਦੀਆਂ ਤਨਖਾਹਾਂ ਰੋਕੀਆਂ, ਤੇ ਬਾਅਦ ਦੇ ਵਿੱਚ ਬੋਝ ਕੇ ਜੀ ਕਹਿੰਦੇ ਨਾ 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 ਆਹ ਜਿਹੜੇ ਹੈਗੇ ਨਾ ਅਦਾਲਤੀ ਮੁਲਾਜ਼ਮ, ਇਹਨਾਂ ਦੀਆਂ ਤਨਖਾਹਾਂ ਨਹੀਂ ਅਸੀਂ ਰੋਕੀਆਂ। ਜਿਹਨਾਂ ਦੇ ਕੋਲ ਡੰਡਾ ਹੈ ਨਾ, ਇਹਨਾਂ ਦਾ ਪਤਾ ਸੀਗਾ ਕਿ ਇਹਨਾਂ ਦੇ ਹੱਥ ਦੇ ਵਿੱਚ ਕਾਨੂੰਨ ਦਾ ਡੰਡਾ, ਉਹਨਾਂ ਨੂੰ ਕਹਿੰਦੇ ਕਿ ਨਹੀਂ ਜੀ ਇਹਨਾਂ ਨੂੰ ਤਨਖਾਹ ਦਿੱਤੀ ਚਲੋ। ਜਿਹੜੇ ਦੂਸਰੇ ਮੁਲਾਜ਼ਮ ਆ, ਜਿੱਦਾਂ ਉਹਨਾਂ ਦੇ ਮੂੰਹ ਤੇ ਟੇਪ ਲੱਗੀ ਹੁੰਦੀ ਹੈ, ਜਿੱਦਾਂ ਉਹਨਾਂ ਦੇ ਢਿੱਡ ਰੇਤੇ ਬਜਰੀ ਨਾਲ ਰੱਜੇ ਹੁੰਦੇ ਆ, ਉਹਨਾਂ ਨੂੰ ਕਹਿੰਦੇ ਸੀ ਕਿ ਇਹਨਾਂ ਨੂੰ ਕੋਈ ਲੋੜ ਨਹੀਂ ਤਨਖਾਹ ਦੀ। ਜਿਹੜੇ ਅਦਾਲਤੀ ਕਰਮਚਾਰੀ ਆ ਉਹਨਾਂ ਦੀਆਂ ਤਨਖਾਹਾਂ ਜਿਹੜੀਆਂ ਉਹ ਜਾਰੀ ਕਰ ਦਿਓ। ਫਿਲਹਾਲ ਹੁਣ ਦੇਖੋ ਅਦਾਲਤੀ ਕਰਮਚਾਰੀਆਂ ਨੂੰ ਫਿਰ ਇਸ ਦਾਇਰੇ ਚੋਂ ਬਾਹਰ ਰੱਖਦੇ ਜਾਂ ਨਹੀਂ ਰੱਖਦੇ। ਉਹਦਾ ਸਰਕਾਰ ਦਾ ਜਿਹੜਾ ਹਾਲ ਹੈ ਨਾ, ਉਹ ਸਮਝ ਸਕਦੇ ਆਪਾਂ, ਜਿਵੇਂ ਕਹਿੰਦੇ ਹੁੰਦੇ ਨਾ ਪੰਜਾਬੀ 'ਚ ਕਿ ਜਲੂਸ ਨਿਕਲਿਆ ਪਿਆ। ਸੋ ਇਹਨਾਂ ਦਾ ਰੱਜ ਕੇ ਜਲੂਸ ਨਿਕਲਿਆ ਪਿਆ, ਪਰ ਇਹਨਾਂ ਦਾ ਜਲੂਸ ਹੈ ਜਿਹੜਾ ਉਹ ਲੋਕਾਂ ਨੂੰ ਨਿਰਾਸ਼ ਕਰਦਾ ਪਿਆ। ਲੋਕ ਕਹਿੰਦੇ ਆ ਕਿ ਜਿੱਦਾਂ ਸਾਡੇ ਨਾਲ ਹੋਈ ਆ, ਉਹ ਤੇ ਜਿਵੇਂ ਪੰਜਾਬੀ ਕਹਿੰਦੇ ਹੁੰਦੇ ਨੇ ਮੋਈ ਰੀਝਾਂ ਨਾਲ ਤੇ ਸੁੱਟੀ ਦਲੀਜਾਂ ਨਾਲ, ਕਿ ਲੋਕਾਂ ਨੇ ਰੀਝਾਂ ਦੇ ਨਾਲ ਸਰਕਾਰ ਚੁਣੀ ਸੀ, ਪਰ ਸਰਕਾਰ ਜਿਹੜੀ ਹੈ ਉਹ ਮਾਰ ਕੇ ਦਲੀਜਾਂ ਦੇ ਨਾਲ ਸੁੱਟਣ ਰਹੀ ਹੈ। ਸੋ ਸਰਕਾਰ ਜਿਹੜੀ ਹੈ ਉਹ ਇਸ ਸਮੇਂ ਸਰਕਾਰ ਤਾਂ ਹੈ, ਅਸਰਦਾਰ ਘੱਟ ਆ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਮਾਪਿਆਂ ਦੀ ਚਾਹਤ ਦੇ ਉਲਟ ਜੰਮੀਆਂ ਬੇਟੀਆਂ ਦਾ ਹੈਰਾਨਕੁਨ ਆਂਕੜਾ ਆਰਥਿਕ ਸਰਵੇਖਣ ਦੇ ਵਿੱਚ ਸਾਹਮਣੇ ਆਇਆ ਹੈ। ਦੇਖੋ, ਆਰਥਿਕ ਸਰਵੇਖਣ ਦੇ ਵਿੱਚ ਇਹਨਾਂ ਨੇ ਐਤਕੀ ਕੁਝ ਸਟੱਡੀਆਂ ਹੋਰ ਵੀ ਸ਼ਾਮਿਲ ਕੀਤੀਆਂ, ਜਿੱਦਾਂ ਕਿ ਇਹ ਸਟੱਡੀ ਹੈ ਬੇਟੀਆਂ ਦੇ ਮਾਮਲੇ 'ਚ, ਇਹ ਬੜੀ ਹੈਰਾਨ ਕਰਦੀ ਹੈ ਸਟੱਡੀ। ਉਸ ਸਟੱਡੀ ਦੇ ਵਿੱਚ ਖੁਲਾਸਾ ਇਹ ਆ ਕਿ 0 ਤੋਂ 25 ਸਾਲ ਦੀਆਂ ਕੁੜੀਆਂ ਇਸ ਦੇਸ਼ ਦੇ ਵਿੱਚ ਇਹੋ ਜਿਹੀਆਂ ਜਿਨ੍ਹਾਂ ਨੂੰ ਇਸ ਧਰਤੀ ਤੇ ਇਸ ਕਰਕੇ ਲਿਆਂਦਾ ਗਿਆ ਕਿਉਂਕਿ ਉਹਨਾਂ ਦੇ ਮਾਂ-ਬਾਪ ਇਸ ਚਾਹਤ ਦੇ ਵਿੱਚ ਸੀਗੇ ਕਿ ਬੇਟਾ ਹੋਊਗਾ, ਪਰ ਉਹ ਭੁਲੇਖੇ 'ਚ ਬੇਟੀਆਂ ਪੈਦਾ ਹੋ ਗਈਆਂ। ਮਤਲਬ ਕੁੜੀ ਜੰਮਣ ਦੀ ਖੁਆਇਸ਼ ਨਹੀਂ ਸੀਗੀ, ਚਾਹਤ ਨਹੀਂ ਸੀਗੀ, ਪਰ ਕੁੜੀ ਆ ਗਈ। ਔਰ ਕਮਾਲ ਦੀ ਗੱਲ ਹੈ ਕਿ ਇਹਦਾ ਫਿਗਰ ਜੇ ਉਹਨਾਂ ਨੇ ਜਿਹੜਾ ਦਿੱਤਾ, ਜੋ ਕੋਟ ਕਰਕੇ ਦੱਸੀਏ ਤਾਂ ਬਣਦਾ 2 ਕਰੋੜ 10 ਲੱਖ। ਮਤਲਬ ਕਈ ਦੇਸ਼ਾਂ ਦੀ ਆਬਾਦੀ ਤੋਂ ਜ਼ਿਆਦਾ ਫਿਗਰ ਇੱਦਾਂ ਦਾ ਬਣਦਾ, ਜਿਹੜੀਆਂ 0 ਤੋਂ 25 ਸਾਲ ਦੀਆਂ ਬੇਟੀਆਂ ਇੰਡੀਆ ਦੇ ਵਿੱਚ 2 ਕਰੋੜ 10 ਲੱਖ, ਜਿਨ੍ਹਾਂ ਨੂੰ ਉਹਨਾਂ ਦੇ ਮਾਂ-ਬਾਪ ਨੇ ਚਾਹਿਆ ਨਹੀਂ, ਬਸ ਬੇਟੇ ਦੀ ਚਾਹਤ ਦੇ ਵਿੱਚ ਜਾਂ ਕਹਿ ਲਓ ਬਾਅਦ ਦੇ ਵਿੱਚ ਮਜਬੂਰੀ ਬਣ ਗਈ, ਉਹਨਾਂ ਦਾ ਜਨਮ ਹੋ ਗਿਆ। ਸੋ ਇਹ ਸਟੱਡੀ ਇਹਨਾਂ ਨੇ ਇੱਕ ਨਵੀਂ ਸ਼ਾਮਿਲ ਕੀਤੀ ਹੈ। ਇਹਦੇ ਵਿੱਚ ਕਾਫੀ ਖੋਜਾਂ ਕੀਤੀਆਂ ਗਈਆਂ ਸੀਗੀਆਂ ਔਰ ਕਾਫੀ ਖੋਜਾਰਥੀ ਜਿਹੜੇ ਸੀਗੇ ਉਹ ਇਸ ਸਟੱਡੀ ਦੇ ਵਿੱਚ ਸ਼ਾਮਿਲ ਕੀਤੇ ਗਏ ਸੀਗੇ। ਸੋ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਸਾਡੇ ਦੇਸ਼ ਦੇ ਵਿੱਚ ਹਾਲੇ ਵੀ ਇਹੋ ਜਿਹੇ ਮਾਂ-ਬਾਪ ਕਿੰਨੇ ਹੋਣਗੇ ਜਿਹੜੇ ਸਿਰਫ ਤੇ ਸਿਰਫ ਪੁੱਤਰਾਂ ਦੀ ਚਾਹਤ ਰੱਖਦੇ ਆ। ਔਰ ਕਈ ਮਾਂ-ਬਾਪ ਏਦਾਂ ਦੇ ਵੀ ਤੁਹਾਨੂੰ ਮਿਲ ਜਾਣਗੇ ਔਰ ਆਮ ਸਮਾਜ ਦੇ ਵਿੱਚੋਂ ਮਿਲ ਜਾਣਗੇ ਜਿਹੜੇ 4-4, 5-5 ਬੇਟੀਆਂ ਦੇ ਮਾਈ-ਬਾਪ ਆ, ਪਰ ਫਿਰ ਵੀ ਜਵਾਬ ਕਰੀ ਜਾਂਦੇ ਆ ਪੁੱਤਰ ਦੀ ਚਾਹਤ ਦੇ ਵਿੱਚ ਕਿ ਹੁਣ ਵੀ ਪੁੱਤਰ, ਹੁਣ ਵੀ ਪੁੱਤਰ। ਔਰ ਜਦੋਂ ਪੁੱਤਰ ਕਿਤੇ ਜੰਮ ਪੈਂਦਾ 4-5 ਧੀਆਂ ਦੇ ਮਗਰੋਂ, ਤੇ ਫਿਰ ਉਹ ਜਿਹੜੀਆਂ 4-5 ਧੀਆਂ ਹੁੰਦੀਆਂ ਨੇ ਨਾ, ਉਹਨਾਂ ਨੂੰ ਹਾਸ਼ੀਏ ਤੇ ਸੁੱਟ ਦਿੱਤਾ ਜਾਂਦਾ। ਉਹ ਫਿਰ ਸਭ ਕੁਛ ਹੈ ਜਿਹੜਾ ਉਹ ਪੁੱਤਰ ਹੀ ਲੈ ਜਾਂਦਾ। ਜ਼ਮੀਨ ਜਾਇਦਾਦ ਤੇ ਛੱਡੋ, ਜਿਹੜਾ ਹਿੱਸੇ ਦਾ ਮੋਹ ਪਿਆਰ ਹੁੰਦਾ ਨਾ, ਉਹ ਵੀ ਪੁੱਤਰ ਹੀ ਲੈ ਜਾਂਦਾ। ਸੋ ਇਹ ਬੜੀ ਅਜੀਬੋ-ਗਰੀਬ ਜੀ ਸਟੱਡੀ ਲੱਗੀ ਆ ਮੈਨੂੰ ਤੇ, ਕਿ ਅਸੀਂ ਇਸ ਦੌਰ ਦੇ ਵਿੱਚ ਆ ਗਏ, ਇਸ ਸਦੀ ਦੇ ਵਿੱਚ ਆ ਗਏ। ਸਾਡਾ ਮੁਲਕ ਜਿਹੜਾ ਉਹ ਹਾਲੇ ਵੀ ਕਿਤੇ ਪਿੱਛੇ ਹੀ ਫਿਰਦਾ ਹੈ। ਇਹਦਾ ਮਤਲਬ ਤੇ ਫਿਰ ਇਹੋ ਹੀ ਆ ਕਿ ਅਸੀਂ ਐਵੇਂ ਕਮਲਿਆਂ ਵਾਂਗੂ ਕੰਧਾਂ ਤੋਂ ਕੈਲੰਡਰ ਹੀ ਬਦਲੀ ਗਏ, ਸਾਲ ਦਰ ਸਾਲ, ਸਾਲ ਦਰ ਸਾਲ, ਸਦੀ ਦਰ ਸਦੀ। ਸਾਡੀ ਸੋਚ ਤੇ ਉੱਥੇ ਹੀ ਜਾਮ ਹੋਈ ਪਈ ਆ, ਟੁੱਟੇ ਬੈਰੰਗਾਂ ਨੂੰ। ਸੋਚ ਨੂੰ ਵੀ ਅੱਗੇ ਲਿਆਉਣਾ ਪਊਗਾ। ਕੈਲੰਡਰ ਤੋਂ ਤਰੀਕਾਂ ਬਦਲਣ ਨਾਲ ਇਹ ਦੌਰ ਜਾਂ ਇਹ ਸਮਾਂ ਨਹੀਂ ਬਦਲੇਗਾ। ਜ਼ਰੂਰਤ ਹੈ ਸੋਚ ਨੂੰ ਬਦਲਣ ਦੀ। ਸੋਚ ਕਿੱਦਾਂ ਬਦਲੀ ਜਾਣੀ ਚਾਹੀਦੀ ਹੈ, ਇਹਦੇ ਪ੍ਰਤੀ ਸਮਾਜ ਵੀ ਜ਼ਿੰਮੇਵਾਰ ਹੋਵੇ, ਇਹਦੇ ਪ੍ਰਤੀ
ਸਰਕਾਰ ਵੀ ਜ਼ਿੰਮੇਵਾਰ ਹੋਵੇ, ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਹਰੇਕ ਮਾਂ ਬਾਪ ਜ਼ਿੰਮੇਵਾਰ ਹੋਵੇ। ਔਰ ਪਤਾ ਨਹੀਂ ਕਦੋਂ ਇਹ ਸੋਚਣਾ ਸ਼ੁਰੂ ਕਰਨਗੇ। ਉਹ ਕਿਸੇ ਨੇ ਬੜਾ ਮਿੱਠਾ ਬੋਲਿਆ ਸੀ ਬੇਟੀਆਂ ਬਾਰੇ कि ये जरूरी नहीं रोशनी के लिए घर में चिराग ही हो, बेटियां भी है जमाने वालों घर को रोशन करती हैं। पता नहीं कदों ये गल दे खाने च पऊगी। जी जी जी। अगली ਆਪਾਂ ਗੱਲ ਕਰੀਏ ਮਿੰਟੂ ਜੀ ਵੀ ਸਿੱਧੂ ਦੇ ਸਮਰਥਕ ਕੌਂਸਲਰਾਂ ਨੇ ਮਾਫੀ ਮੰਗ ਕੇ ਹੁਣ ਜਾਨ ਛਡਾਈ ਆ। ਦੇਖੋ ਉਹ ਨਾ ਬੜੇ ਕਸੂਤੇ ਫਸੇ, ਉਹਨਾਂ ਦੇ ਨਾਲ ਵੈਸੇ ਜਗੋ ਤੇਰ ਵੀ ਹੋਈ। ਦੇਖ ਮੁੱਛਾਂ ਨੂੰ ਵੱਟ ਜਿੱਦਣ ਇਹ ਸਿੱਧੂ ਵਿਟਰਿਆ ਨਾ, ਉਹ ਦੇਖ ਕੇ ਮੁੱਛਾਂ ਨੂੰ ਵੱਟ ਕਹਿੰਦੇ ਜੀ ਕਿ ਦੇਖੋ ਜਦੋਂ ਲੜਾਈ ਹੈ ਨਹੀਂ ਬਰਾਤ ਦੇ ਵਿੱਚ ਅਸੀਂ ਉੱਥੇ ਕੀ ਅੰਬ ਲੈਣ ਜਾਣਾ। ਜਦੋਂ ਸਹੁੰ ਵਾਲਾ ਰੌਲਾ ਪਿਆ ਸੀਗਾ ਨਾ ਕਿ ਉਹ ਕਾਉਂਸਲਰ ਨਹੀਂ ਗਏ, ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਿਉਂ ਨਹੀਂ ਗਏ? ਉਹ ਕਹਿੰਦੇ ਜੀ ਜਦੋਂ ਲੜਾਈ ਹੈ ਨਹੀਂ ਤੇ ਸਾਡਾ ਉੱਥੇ ਕੀ ਕੰਮ ਆ, ਅਸੀਂ ਬਰਾਤੀ ਆ। ਉਹਨਾਂ ਦੇ ਕਹਿਣ ਦਾ ਭਾਵ ਸੀ ਕਿ ਸਿੱਧੂ ਲੜਾ ਹੀ ਨਹੀਂ ਗਿਆ ਜਦੋਂ ਸਮਾਗਮ 'ਚ, ਤੇ ਅਸੀਂ ਜਾਂਦੀਆਂ ਨੇ ਉੱਥੇ ਕੀ ਲੈਣਾ। ਉਹਨਾਂ ਕਿਹਾ ਕੋਈ ਗੱਲ ਨਹੀਂ, ਤੁਹਾਡੇ ਨਾਲ ਕਰਾਂਗੇ ਗੱਲ। ਖੈਰ ਇਹਨਾਂ ਨੇ ਆਪਦਾ ਚਾਅ ਲਾ ਲਿਆ, ਬਗਾਵਤ ਕਰ ਦਿੱਤੀ। ਫਿਰ ਸਿੱਧੂ ਸਾਹਿਬ ਦੀ ਬਗਾਵਤ ਤੁਹਾਨੂੰ ਪਤਾ ਹੀ ਹੈ, ਉਹ ਜਿਵੇਂ ਬਗਾਵਤ ਨੇ ਮੁੜ ਕੇ ਜਿਹੜਾ ਰੁੱਖ ਅਖਤਿਆਰ ਕੀਤਾ, ਉਹ ਬਗਾਵਤ ਉੱਠੀ ਤੇ ਏਦਾਂ ਸੀਗੀ ਕਿ ਜਿੱਦਾਂ ਹੁਣ ਸਾਰਾ ਕੁਛ ਇਹਨੇ ਝੱਖੜ ਬਣ ਕੇ ਝੰਬ ਦੇਣਾ ਹੁੰਦਾ। ਬਾਅਦ ਦੇ ਵਿੱਚ ਉਹ ਵਿਚਾਰੀ ਆਪ ਹੀ ਬਗਾਵਤ ਵਿੰਗੀ ਟੇਢੀ ਜਿਹੀ ਹੋ ਗਈ, ਪਤਾ ਹੀ ਨਹੀਂ ਲੱਗਾ ਕਦੋਂ ਹੀ ਸੂਤ ਹੋ ਗਿਆ ਉਹਦਾ ਕੰਮ, ਕਦੋਂ ਜਾ ਕੇ ਉਹ ਕੈਬਨਿਟ ਦੇ ਵਿੱਚ ਬਹਿ ਗਿਆ। ਫਿਰ ਪਤਾ ਨਹੀਂ ਕੀ ਉਹਦੇ ਮਨ 'ਚ ਮੌਜ ਆਈ, ਕਹਿੰਦਾ ਜੀ ਕਿ ਦੇਖੋ ਸਾਰੇ ਰਸਤੇ ਮੇਰੇ ਜਿਹੜੇ ਉਹ ਕਾਂਗਰਸ ਦੇ ਵਿੱਚ ਆ ਕੇ ਮੁੱਕ ਜਾਂਦੇ ਆ, ਤੇ ਮੈਂ ਵੀ ਕਾਂਗਰਸ ਦੇ ਵਿੱਚ ਹੀ ਮੁੱਕੂੰਗਾ, ਜਿਉਂਦੇ ਜੀ ਹੁਣ ਮੈਂ ਕੋਈ ਪਾਰਟੀ ਨਹੀਂ ਬਦਲਣੀ। ਵੈਸੇ ਉਹਦਾ ਪਿਆਰ ਭਾਰਤੀ ਜਨਤਾ ਪਾਰਟੀ ਪ੍ਰਤੀ ਵੀ ਇਹੋ ਜਿਹਾ ਰਿਹਾ। ਖੈਰ ਨਵਜੋਤ ਸਿੱਧੂ ਨੇ ਆਪਣਾ ਕੰਮ ਸੂਤ ਕਰ ਲਿਆ, ਉਹਦੇ ਕੈਬਨਿਟ ਦੇ ਵਿੱਚ ਵੀ ਬਹਿ ਗਿਆ, ਦੂਸਰੇ ਤੀਸਰੇ ਲੀਡਰਾਂ ਦੇ ਨਾਲ ਵੀ ਬਹਿ ਗਿਆ। ਆ ਜਿਹੜੇ ਕਾਉਂਸਲਰ ਤੁਰੇ ਫਿਰਦੇ ਸੀ, ਜਦੋਂ ਇਹਨਾਂ ਨੂੰ ਕਿਸੇ ਸਿਆਣੇ ਨੇ ਦੱਸਿਆ ਕਿ ਭਾਈ ਜਦੋਂ ਤੱਕ ਤੁਸੀਂ ਸਹੁੰ ਨਹੀਂ ਚੁੱਕੋਗੇ ਤੁਹਾਨੂੰ ਕਿਸੇ ਨੇ ਕਾਉਂਸਲਰ ਦੀ ਗੱਦੀ ਤੇ ਚੜ੍ਹ ਨਹੀਂ ਦੇਣਾ, ਫਿਰ ਭੱਜੇਗਾ ਜਲੰਧਰ ਜਾ ਕੇ ਉੱਥੇ ਕਮਿਸ਼ਨਰ ਦੇ ਕੋਲੋਂ ਸਹੁੰ ਚੁੱਕਾ ਹੈ। ਪਰ ਉਨੀ ਦੇਰ ਤੱਕ ਇਹਨਾਂ ਦੀ ਜ਼ਿਲ੍ਹਾ ਬੋਡੀ ਨੇ ਇਹਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਕਿ ਕਾਕਾ ਥੋੜਾ ਜਿਹਾ ਪਹਿਲਾਂ ਜਵਾਬ ਦਿਓ ਕਿ ਸਭ ਕੁਛ ਕਿਉਂ ਕੀਤਾ ਗਿਆ। ਹੁਣ ਇਹਨਾਂ ਨੇ ਜਵਾਬ ਦਿੱਤਾ, ਕਹਿੰਦੇ ਜੀ ਦੇਖੋ ਅਸੀਂ ਤੇ ਤੁਹਾਡੇ ਵਫਾਦਾਰ ਸਿਪਾਹੀ ਹਾਂ, ਅਸੀਂ ਕਿੱਥੇ ਜਾਣਾ, ਬਸ ਗਲਤੀ ਜੀ ਹੋ ਗਈ ਹੈ ਤੇ ਖਿਮਾ ਯਾਚਨਾ ਦਿਓ ਸਾਨੂੰ, ਅਸੀਂ ਖਿਮਾ ਦੇ ਯਾਚਕ ਹਾਂ, ਸਾਥੋਂ ਭੁੱਲ ਹੋ ਗਈ ਆ ਤੇ ਸਾਨੂੰ ਬਖਸ਼ਿੰਦਗੀ ਕਰ ਦਿਓ। ਹੁਣ ਇਹਨਾਂ ਨੇ ਨੋਟਿਸ ਦਾ ਜਵਾਬ ਦੇ ਕੇ ਖਹਿੜਾ ਤੇ ਛਡਾਉਣ ਦਾ ਯਤਨ ਕੀਤਾ, ਪਰ ਉਹ ਖਿਮਾ ਯਾਚਨਾ ਅੱਗੇ ਪ੍ਰਵਾਨ ਹੁੰਦੀ ਹੈ ਜਾਂ ਨਹੀਂ ਸਮਾਂ ਦੱਸੂਗਾ। ਪਰ ਵੈਸੇ ਇਹਦੇ 'ਚ ਹਾਸੋਹੀਣੀਆਂ ਗੱਲਾਂ ਦੋ ਆ। ਪਹਿਲੀ ਤੇ ਇਹ ਕਿ ਉਹ ਜਿਹੜਿਆਂ ਦੇ ਪਿੱਛੇ ਕਹਿੰਦੇ ਸੀਗੇ, ਉਹ ਕਹਿੰਦੇ ਨਾ ਕਿ ਮੇਜਰ ਰਾਜਸਥਾਨੀ ਨੇ ਆਖਿਆ ਸੀਗਾ ਚੜੀ ਜਿਹਨਾਂ ਦੀਆਂ ਉਂਗਲਾਂ ਤੇ ਫਿਰ ਉਹ ਤੈਨੂੰ ਜਾੜ ਦੇਣਗੇ, ਤੇ ਇਹ ਜਿਹੜੀਆਂ ਉਂਗਲਾਂ ਤੇ ਚੜੇ ਫਿਰਦੇ ਸੀ ਉਹ ਅੱਜ ਉਸੇ ਮੇਅਰ ਦੀ ਕਾਰ ਤੇ ਚੜਿਆ ਫਿਰਦਾ ਸੀ ਨਵਜੋਤ ਸਿੱਧੂ, ਜਿਹੜੇ ਮੇਅਰ ਕਰਕੇ ਉਹ ਕਾਂਗਰਸ ਨਾਲ ਵਿਗਾੜ ਪਾਈ ਫਿਰਦਾ ਸੀਗਾ ਕਿ ਮੇਅਰ ਸਾਡੀ ਪਸੰਦ ਹੋਣਾ ਚਾਹੀਦਾ। ਉਹ ਜਿਹੜਾ ਰਿੰਟੂ ਬਣਿਆ ਅੰਮ੍ਰਿਤਸਰ ਦਾ ਮੇਅਰ, ਅੱਜ ਉਹਦੀ ਸੀਟ ਦੇ ਬਰੋਬਰ ਬੈਠਾ ਸੀ ਜਿਵੇਂ ਕਲੀਨਰ ਹੁੰਦਾ ਬੱਸ ਦਾ, ਤੇ ਉਹਦੇ ਨਾਲ ਚੜ੍ਹ ਕੇ ਇਹ ਉੱਥੇ ਨਿਗਮ ਦੇ ਦਫ਼ਤਰ 'ਚ ਵੀ ਚਲੇ ਗਿਆ ਤੇ ਉਹ ਉੱਥੇ ਦੇ ਉੱਥੇ ਹੀ ਰਹਿ ਗਏ। ਹੁਣ ਉਹਨਾਂ ਨੂੰ ਨੋਟਿਸ ਦਾ ਜਵਾਬ ਦੇਣਾ ਪੈ ਰਿਹਾ। ਦੂਜੀ ਹਾਸੋਹੀਣੀ ਗੱਲ ਇਹੋ ਹੀ ਆ ਕਿ ਦੇਖੋ ਜਿਹੜੇ ਬੰਦੇ ਨੇ ਇਹਨਾਂ ਨੂੰ ਮਗਰ ਲਾ ਕੇ ਇੱਥੋਂ ਤੱਕ ਲਿਆਂਦਾ, ਉਸ ਬੰਦੇ ਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਗਾ। ਪਹਿਲਾਂ ਨੋਟਿਸ ਤੇ ਨਵਜੋਤ ਸਿੱਧੂ ਨੂੰ ਜਾਣਾ ਚਾਹੀਦਾ ਸੀਗਾ ਅਨੁਸ਼ਾਸਨਹੀਣਤਾ ਦਾ ਕਿ ਇਹ ਤੂੰ ਕੀ ਕੀਤਾ, ਜਦ ਕਿ ਨਵਜੋਤ ਸਿੱਧੂ ਜਿਹਦੇ ਕਰਕੇ ਸਾਰਾ ਕੁਛ ਹੋਇਆ, ਇਹ ਏਡਾ ਰਫੜ ਪਿਆ, ਉਸ ਬੰਦੇ ਨੂੰ ਕੋਈ ਨੋਟਿਸ ਨਹੀਂ ਨਿਕਲਿਆ। ਤੇ ਜਿਹੜੇ ਉਹ ਕਹਿੰਦੇ ਸੀ ਲੜਾ ਹੀ ਨਹੀਂ ਗਿਆ ਤੇ ਅਸੀਂ ਉੱਥੇ ਕੀ ਜਾਣਾ, ਉਹ ਜਿਹੜੇ ਬਰਾਤੀ ਸੀਗੇ ਉਹ ਬਰਾਤੀ ਮਾਂਜੇ ਗਏ। ਯਾਨੀ ਹਾਸੋ ਇੰਨੀਆਂ ਦੋ ਗੱਲਾਂ ਕਿ ਜਿਹਦੇ ਕਰਕੇ ਰਫੜ ਪਿਆ ਮੇਅਰ ਕਰਕੇ, ਉਹਦੇ ਨਾਲ ਜੱਫੀਆਂ ਵੀ ਪੈ ਗਈਆਂ, ਤੇ ਜਿਹੜਿਆਂ ਨੇ ਇਹਦੇ ਕਰਕੇ ਅੱਗੇ ਕਾਂਗਰਸੀਆਂ ਨਾਲ ਵਿਗਾੜ ਪਾਇਆ ਸੀਗਾ ਉਹ ਨਾਲੇ ਉਹ ਥੋੜੀ ਜਿਹੀ ਲੱਖੀ ਲਾਈ ਵੀ ਕਰਾ ਲਈ, ਤੇ ਨਾਲੇ ਉਹਨਾਂ ਨੇ ਇਹ ਵੀ ਦੇਖ ਲਿਆ ਕਿ ਨਵਜੋਤ ਸਿੱਧੂ ਚ ਨੋਟਿਸ ਗਿਆ ਨਹੀਂ, ਨੋਟਿਸ ਤੇ ਸਾਨੂੰ ਆ ਗਿਆ। ਸੋ ਹਾਸੋ ਇੰਨੀਆਂ ਗੱਲਾਂ ਹੋ ਰਹੀਆਂ ਨੇ, ਪਰ ਨਵਜੋਤ ਸਿੱਧੂ ਹੈ ਉਹਦਾ ਕੰਮ ਹੀ ਹੈ ਵਿਵਾਕ ਹੈ, ਵਿਗਾਹ ਗਿਆ, ਪਰ ਨਾਲ ਦੀ ਨਾਲ ਹਸਾਉਂਦਾ ਕਿਸੇ ਨਾ ਕਿਸੇ ਬਹਾਨੇ ਲੋਕਾਂ ਨੂੰ ਫਸਾਈ ਹੋ ਜਾਂਦਾ। ਜੀ ਜੀ। ਅਗਲੀ ਮਿੰਟੋ ਜੀ ਗੱਲ ਕਰੀਏ ਵੀ ਨਹੀਂ ਮੰਨਿਆ ਕੈਪਟਨ ਦਾ ਚਹੇਤਾ ਮੁੜ ਕੇ ਆਉਣ ਲਈ, ਹੁਣ ਨਹੀਂ ਮੁੜਦੇ ਯਾਰ, ਕਹਿ ਸਕਦਾ ਕਿ ਹੁਣ ਨਹੀਂ ਮੁੜਦੇ ਯਾਰ। ਸੋ ਇਹ
ਅਫਸਰ ਉਹੀ ਹੈ ਸੁਰੇਸ਼ ਕੁਮਾਰ, ਜਿਹਨੂੰ ਹਾਈ ਕੋਰਟ ਨੇ ਆਖ ਦਿੱਤਾ ਕਿ ਨਹੀਂ ਭਾਈ ਇਹਦੀ ਨਿਯੁਕਤੀ ਜਿਹੜੀ ਆ ਉਹ ਸੰਵਿਧਾਨ ਦੀ ਉਲੰਘਣਾ ਕਰਕੇ ਤੈਅ ਕੀਤੀ ਗਈ ਆ, ਅਸੀਂ ਇਸ ਨਿਯੁਕਤੀ ਨੂੰ ਭੰਗ ਕਰਦੇ ਹਾਂ, ਰੱਦ ਕਰਦੇ ਹਾਂ। ਉਸ ਤੋਂ ਬਾਅਦ ਸੁਰੇਸ਼ ਕੁਮਾਰ ਅਚਾਨਕ ਜਾਪਾਨ ਚਲੇ ਗਿਆ ਸੀਗਾ ਕੁਛ ਦਿਨਾਂ ਲਈ। ਖੈਰ ਜਦੋਂ ਆਇਆ ਫਿਰ ਚਰਚਾ ਚੱਲ ਪਈ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਵਕੀਲਾਂ ਦੀ ਟੀਮ ਨੂੰ ਇਹ ਕਹਿ ਕੇ ਕਿ ਕੋਈ ਨਾ ਕੋਈ ਇਹਦਾ ਹੱਲ ਕਰੋ, ਇਸ ਮਾਮਲੇ ਤੇ ਗੰਭੀਰਤਾ ਨਾਲ ਸੋਚਦਾ ਪਿਆ ਸੀਗਾ ਕਿ ਇਸ ਮਸਲੇ ਦਾ ਹੱਲ ਕਿੱਦਾਂ ਕੀਤਾ ਜਾਵੇ। ਯਾਨੀ ਇੱਕ ਪਾਸੇ ਵਕੀਲ ਕੰਮ ਕਰਦੇ ਪਏ ਸਨ ਕਿ ਕੋਈ ਰਸਤਾ ਖੋਜਿਆ ਜਾਵੇ, ਕੋਈ ਰਸਤਾ ਲੱਭਿਆ ਜਾਵੇ ਜਿਹਦੇ ਨਾਲ ਸੁਰੇਸ਼ ਕੁਮਾਰ ਦੀ ਵਾਪਸੀ ਹੋ ਜਾਵੇ। ਔਰ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਦੱਸਦੇ ਆ ਕਿ ਫੋਨ ਕਾਲਾਂ ਦੀਆਂ ਡਿਟੇਲਾਂ ਵੀ ਹਾਸਲ ਕਰਦਾ ਪਿਆ ਸੀਗਾ ਕਿ 10 ਮਹੀਨਿਆਂ ਦੇ ਅੰਦਰ ਅੰਦਰ ਜਿਹੜੇ ਵੱਡੇ ਬਿਊਰੋਕਰੇਟ ਆ ਜਾਂ ਵੱਡੇ ਨੇਤਾ ਓਪੋਜੀਸ਼ਨ ਦੇ, ਇਹਨਾਂ ਦੀਆਂ ਕੀ ਗੱਲਾਂ ਬਾਤਾਂ ਹੋਈਆਂ ਨੇ। ਇਹ ਅੰਦਰੂਨੀ ਸੂਤਰ ਦੱਸਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਨੂੰ ਮੁੱਛ ਦਾ ਸਵਾਲ ਬਣਾਇਆ ਕਿ ਮੇਰਾ ਬੰਦਾ ਇੱਕ ਤੇ ਗੱਦੀ ਤੋਂ ਲੈ ਗਿਆ, ਔਰ ਦੂਸਰਾ ਇਹ ਆ ਕਿ ਇਹਦੇ ਖਿਲਾਫ ਸਾਜ਼ਿਸ਼ ਜਿਹੜੀ ਰਚੀ ਗਈ ਉਹਦੇ ਚ ਮੇਰੇ ਹੀ ਅਫਸਰ ਸ਼ਾਮਿਲ ਸੀ ਔਰ ਵਿਰੋਧੀ ਧਿਰ ਦੇ ਆਗੂਆਂ ਦੇ ਨਾਲ ਉਹ ਬੰਦੇ ਸ਼ਾਮਿਲ ਸੀਗੇ। ਹੁਣ ਇਸ ਮਸਲੇ ਤੇ ਤਾਜ਼ਾ ਅਪਡੇਟ ਇਹ ਮਿਲਦੀ ਪਈ ਆ ਕਿ ਜਿਸ ਦਿਨ ਝੰਡਾ ਚਲਾਇਆ 26 ਜਨਵਰੀ ਨੂੰ ਕੈਪਟਨ ਅਮਰਿੰਦਰ ਸਿੰਘ, ਉਸ ਦਿਨ ਦੱਸਦੇ ਕਿ ਕੈਪਟਨ ਅਮਰਿੰਦਰ ਸਿੰਘ ਸਿੱਧਾ ਸੁਰੇਸ਼ ਕੁਮਾਰ ਦੀ ਰਿਹਾਇਸ਼ ਤੇ ਚਲੇ ਗਿਆ। ਇਹ ਉਸ ਸਮੇਂ ਜਮਨਾ ਨਗਰ ਜਾਂਦਾ ਪਿਆ ਸੀਗਾ। ਰਸਤੇ 'ਚ ਜਦੋਂ ਪਤਾ ਲੱਗਾ ਕਿ ਕੈਪਟਨ ਸਾਹਿਬ ਪਧਾਰੇ ਆ ਤਾਂ ਇਹਨੇ ਬ੍ਰੇਕ ਮਾਰੀ, ਗੱਡੀ ਮੋੜੀ ਤੇ ਫਿਰ ਉੱਥੇ ਵਾਪਸ ਆ ਗਿਆ। ਦੱਸਦੇ ਆ ਕਿ ਘੰਟਾ ਇਹਨਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਰਹੀਆਂ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਤੂੰ ਵਾਪਸ ਆ ਜਾ, ਤੇ ਕੋਈ ਰਸਤਾ ਆਪਾਂ ਲੱਭ ਲੈਂਦੇ, ਮਿੱਤਰ ਆਦਮੀ ਹੈ ਤੂੰ, ਕਾਬਲ ਆਦਮੀ ਹੈ, ਤੂੰ ਇਸ ਤਰ੍ਹਾਂ ਹੱਥ ਛੱਡ ਦੇ, ਜਿੱਦ ਛੱਡ ਦੇ, ਸਾਡੇ ਇੱਥੇ ਪ੍ਰਸ਼ਾਸਨ ਦਾ ਹਿੱਸਾ ਬਣ ਜਾ, ਅਸੀਂ ਤੈਨੂੰ ਕਿਸੇ ਨਵੀਂ ਪੋਸਟ ਤੇ ਬਿਠਾ ਦੇ। ਦੱਸਦੇ ਆ ਕਿ ਸੁਰੇਸ਼ ਕੁਮਾਰ ਨੇ ਨਾ ਕਰ ਦਿੱਤੀ ਆ। ਸੁਰੇਸ਼ ਕੁਮਾਰ ਨੇ ਨਾ ਪਤਾ ਨਹੀਂ ਕਿਸ ਮਨ ਦੇ ਨਾਲ ਕੀਤੀ ਹੋਏਗੀ, ਪਰ ਕਾਰਨ ਜ਼ਰੂਰ ਬੁੱਝਿਆ ਜਾ ਸਕਦਾ ਕਿਉਂਕਿ ਸੁਰੇਸ਼ ਕੁਮਾਰ ਦੇ ਖਿਲਾਫ ਜਿਹੜੀ ਇਹ ਸਾਜ਼ਿਸ਼ ਘੜੀ ਗਈ ਉਹਦੇ ਚ ਇਕੱਲੇ ਬਿਊਰੋਕਰੇਟ ਸ਼ਾਮਲ ਨਹੀਂ ਸੀਗੇ, ਬਲਕਿ 3-4 ਓਪੋਜੀਸ਼ਨ ਦੇ ਨੇਤਾ ਵੀ ਦੱਸੀ ਜਾਂਦੇ ਆ ਕਿ ਉਹ ਵੀ ਸ਼ਾਮਲ ਸਨ। ਔਰ ਇਸ ਤੋਂ ਇਲਾਵਾ ਇੱਕ ਆਂਦੇ ਆ ਕਿ ਸਿੱਖਿਆ ਮਾਫੀਆ ਵੀ ਉੱਠ ਪਿਆ, ਜਿੱਦਾਂ ਰੇਤ ਮਾਫੀਆ, ਲੈਂਡ ਸੈਂਡ ਮਾਫੀਆ ਵਗੈਰਾ। ਤਾਂ ਏਦਾਂ ਕਹਿੰਦੇ ਕਿ ਸਿੱਖਿਆ ਮਹਿਕਮਾ ਵੀ ਆ। ਤਾਂ ਇਹ ਜਿਹੜੇ ਸਾਰੇ ਮਾਫੀਏ ਸੀ ਇਹ ਵੀ ਇਕਜੁੱਟ ਹੋਏ, ਅਫਸਰ ਵੀ ਇਕਜੁੱਟ ਹੋਏ, ਵਿਰੋਧੀ ਧਿਰ ਦੇ ਵੀ ਆਗੂ ਇਸ ਕਰਕੇ ਇਕਜੁੱਟ ਹੋਏ ਕਿਉਂਕਿ ਵਿਜੀਲੈਂਸ ਨੂੰ ਸਾਰੀ ਡਾਇਰੈਕਸ਼ਨ ਜਿਹੜੀ ਸੀ ਉਹ ਉਸ ਸਮੇਂ ਸੁਰੇਸ਼ ਕੁਮਾਰ ਦੇ ਰਿਹਾ ਸੀ। ਉਹਨਾਂ ਨੂੰ ਲੱਗਦਾ ਸੀ ਕਿ ਕਿਤੇ ਹੱਥ ਕੜੀ ਲੈ ਕੇ ਸਾਡੇ ਘਰ ਤੱਕ ਨਾ ਆ ਜਾਣ। ਸੋ ਇਸ ਕਰਕੇ ਇੱਕ ਲੌਬਿੰਗ ਕੀਤੀ ਗਈ, ਫਿਰ ਰਸਤਾ ਖੋਜਿਆ ਗਿਆ, ਜਿਸ ਰਸਤੇ ਥਾਣੀ ਉਹ ਗਏ ਔਰ ਫਿਰ ਅਦਾਲਤ ਦੇ ਵਿੱਚ ਉਹਨਾਂ ਨੇ ਉਹ ਕਰ ਲਿਆ ਜੋ ਚਾਹੁੰਦੇ ਸਨ। ਸੁਰੇਸ਼ ਕੁਮਾਰ ਸ਼ਾਇਦ ਇਹ ਗੱਲ ਬੁੱਝ ਚੁੱਕਾ ਕਿ ਜੇ ਮੰਨ ਲਓ ਮੇਰੀ ਵਾਪਸੀ ਹੋ ਗਈ ਜਾਂਦੀ, ਕਿਉਂਕਿ ਮੈਂ ਤੇ ਹੁਣ ਸਾਬਕਾ IAS ਆ, ਮੌਜੂਦਾ ਤੇ ਹੈ ਨਹੀਂ, ਤਾਂ ਇਹ ਜਿਹੜੇ ਮੌਜੂਦਾ ਬਾਬੂ ਆ ਇਹਨਾਂ ਨੇ ਮੈਨੂੰ ਚੱਲਣ ਨਹੀਂ ਦੇਣਾ। ਸੋ ਇਸ ਕਰਕੇ ਸੁਰੇਸ਼ ਕੁਮਾਰ ਨੇ ਨਾ ਕਰ ਦਿੱਤੀ ਆ। ਪਰ ਹੁਣ ਦੱਸਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਭਰੇ ਮਨ ਦੇ ਨਾਲ ਕੋਈ ਦੂਸਰਾ ਐਸਾ ਅਫਸਰ ਤਲਾਸ਼ਦਾ ਪਿਆ ਜਿਹਦਾ ਵਕਾਰ, ਜਿਹਦਾ ਕੰਮ ਕਰਨ ਦਾ ਢੰਗ ਜਿਹੜਾ ਉਹ ਸੁਰੇਸ਼ ਕੁਮਾਰ ਵਰਗਾ ਹੋਵੇ। ਪਰ ਇਹੋ ਜਿਹੇ ਬੰਦੇ ਬਹੁਤ ਘੱਟ ਲੱਭੇ ਜਾਂਦੇ ਆ। ਦੇਖਦੇ ਆ ਕਿ ਇਹ ਹੱਥ 'ਚ ਦੀਵਾ ਲੈ ਕੇ ਜਿਹੜਾ ਭਾਲ ਕਰ ਰਹੇ ਆ ਕਿ ਕੋਈ ਬੰਦਾ ਏਦਾਂ ਦਾ ਮਿਲ ਜਾਵੇ, ਉਸ ਭਾਲ ਦੇ ਵਿੱਚ ਕਾਮਯਾਬ ਰਹਿੰਦੇ ਆ ਜਾਂ ਫਿਰ ਕੋਈ ਦੇਖ ਕੇ ਆ ਕੇ ਕਹਿ ਜਾਂਦੇ ਆ ਤੇ ਚਲੋ ਜਿੱਦਾਂ ਡੰਗ ਟੱਪਦਾ ਉਹਦਾ ਨਾਲ ਟਪਾਈ ਚੱਲਦੇ ਆ। ਜੀ ਜੀ ਤੇ ਮਿੰਟੂ ਜੀ ਜਾਂਦੇ ਜਾਂਦੇ ਗੱਲ ਕਰ ਲਈਏ ਵੀ ਜੈਤੋਂ DSP ਬਲਜਿੰਦਰ ਸਿੰਘ ਦੇ ਨਾਲ ਜਿਹੜੇ ਜ਼ਖਮੀ ਹੋਇਆ ਸੀਗਾ ਗਨਮੈਨ ਲਾਲ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ। ਦੇਖੋ ਇਹ ਬੜੀ ਮੰਦਭਾਗੀ ਖਬਰ ਵਾਪਰੀ ਹੈ ਔਰ ਜਿਹੜੀ ਚੀਜ਼ ਅਸੀਂ ਦੇਖਦੇ ਪਏ ਹਾਂ ਕੱਲ ਤੋਂ, ਉਹ ਇਹੀ ਚਰਚਾ ਹੋ ਰਹੀ ਸੀਗੀ ਕਿ ਗੋਲੀ ਕਿੰਨੇ ਮਾਰੀ ਆ, ਗੋਲੀ ਕਿਉਂ ਮਾਰੀ ਆ, ਔਰ ਇਹ ਚਰਚਾ ਹੋਣੀ ਵੀ ਚਾਹੀਦੀ ਸੀ ਕਿਉਂਕਿ DSP ਦੀ ਮੌਤ ਸੀਗੀ। ਪਰ ਦੂਜੇ ਪਾਸੇ ਜੇ ਦੇਖੀਏ ਕਿ ਉਹਦਾ ਇੱਕ ਗਨਮੈਨ ਜ਼ਖਮੀ ਹੋਇਆ ਸੀ, ਉਹਦੀ ਕਿਸੇ ਨੇ ਵੀ ਗੱਲ ਨਹੀਂ ਕੀਤੀ ਕਿ ਕਿਸ ਹਾਲਤ ਦੇ ਵਿੱਚ ਆ, ਕਿੱਥੇ ਆ। ਪਰ ਅੱਜ ਇਹ ਸ਼ਾਮੀ ਖਬਰ ਆ ਗਈ ਆ ਕਿ ਉਹ ਲਾਲ ਸਿੰਘ ਵੀ ਉੱਥੇ ਚੱਲ ਵਸਿਆ, ਜਿਹੜਾ ਕਿ ਫਰੀਦਕੋਟ ਦੇ ਵਿੱਚ ਜ਼ੇਰੇ ਇਲਾਜ ਸੀਗਾ। ਲੋਕਾਂ ਨੂੰ ਪਤਾ ਹੀ ਨਹੀਂ ਉਹ ਕਿੱਥੇ ਆ। ਪਤਾ ਹੀ ਉਦੋਂ ਲੱਗਿਆ ਜਦੋਂ ਉਹਦੀ ਮੌਤ ਹੋ ਗਈ, ਪਰ ਉਹ ਨਹੀਂ ਬਚਾਇਆ ਜਾ ਸਕਿਆ। ਡਾਕਟਰਾਂ ਨੇ ਬਥੇਰਾ ਜ਼ੋਰ ਲਾਇਆ। ਸੋ ਹਾਲੇ ਵੀ ਇਸ ਮਾਮਲੇ ਦੇ ਵਿੱਚ ਸਪਸ਼ਟਤਾ ਕਿਤੇ ਵੀ ਨਜ਼ਰ ਨਹੀਂ ਆਉਂਦੀ ਕਿ ਵਾਕਿਆ ਵਾਪਰਿਆ ਕਿੱਦਾਂ ਸੀਗਾ, ਹੋਇਆ ਕਿੱਦਾਂ। ਅੱਜ ਇੱਕ ਵੀਡੀਓ ਹੋਰ ਜ਼ਰੂਰ ਮਿਲੀ ਆ,
ਉਸ ਵੀਡੀਓ ਦੇ ਵਿੱਚ ਇੱਕ ਆਊਟਸਾਈਡਰ ਹੈ ਜਾਂ ਉਸ ਕਾਲਜ ਦਾ ਸਟੂਡੈਂਟ ਇਹ ਨਹੀਂ ਮੈਂ ਸਕਦਾ, ਪਰ ਉਹਦੇ ਹੱਥਾਂ 'ਚ ਇੱਕ ਪਿਸਤੌਲ ਫੜਿਆ। ਉੱਥੇ DSP ਬਲਜਿੰਦਰ ਸੰਧੂ ਆਉਂਦਾ ਔਰ ਉਸ ਵਿਦਿਆਰਥੀ ਨੂੰ ਉਹ ਧੱਕ ਕੇ ਗੱਡੀ 'ਚ ਬੰਦ ਕਰ ਦਿੰਦਾ। ਉਸ ਤੋਂ ਬਾਅਦ ਫਿਰ ਕੀ ਹੋਇਆ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ। ਪਰ ਇਸ ਮਾਮਲੇ ਦਾ ਇੱਕ ਪਹਿਲੂ ਹੋਰ ਵੀ ਨਿਕਲ ਕੇ ਸਾਹਮਣੇ ਆਉਂਦਾ ਪਿਆ ਕਿ ਦੇਖੋ ਜਿਹੜਾ ਉੱਥੋਂ ਦਾ SHO ਸੀਗਾ, ਕਿਤੇ ਨਾ ਕਿਤੇ ਉਹਨੇ ਗੈਰ ਪੇਸ਼ੇਵਰਾਨਾ ਪਹੁੰਚ ਅਖਤਿਆਰ ਕੀਤੀ ਰੱਖੀ ਹੈ, ਕਿਉਂਕਿ ਲੋਕਾਂ ਦਾ ਗੁੱਸਾ ਉਸ SHO ਪ੍ਰਤੀ ਸੀ। ਇਹ ਡਿਪਟੀ ਤੇ ਦੱਸਦੇ ਕਿ ਬਹੁਤ ਵਧੀਆ ਬੰਦਾ ਸੀਗਾ। ਇਸ ਉਪ ਕਪਤਾਨ ਨੂੰ ਸਾਰੇ ਹੀ ਕਹਿੰਦੇ ਆ ਕਿ ਬਹੁਤ ਕੰਮ ਦਾ ਬੰਦਾ ਸੀ, ਪਾਏਦਾਰ ਬੰਦਾ ਸੀਗਾ, ਪਰ ਉਸ SHO ਨੇ ਕਿਤੇ ਨਾ ਬੇੜੀਆਂ 'ਚ ਵੱਟੇ ਪਾ ਦਿੱਤੇ ਆ। ਦੱਸਦੇ ਆ ਕਿ ਮੌਕੇ ਤੇ ਵੀ ਉਹਨੂੰ ਬੁਲਾਇਆ ਗਿਆ 2-3 ਦਫਾ, ਉਹ ਆਇਆ ਹੀ ਨਹੀਂ। ਤੇ ਜਿਹੜੀ ਕਾਲਜ ਦੇ ਵਿੱਚ ਉੱਥੇ ਧੜੇਬੰਦੀ ਚੱਲਦੀ ਪਈ, ਦੱਸਦੇ ਆ ਕਿ ਉਹ ਇੱਕ ਧੜੇ ਨੂੰ SHO ਦੇ ਸਮਰਥਨ ਕਰਕੇ ਇੱਥੇ ਚੱਲਦੀ ਪਈ ਹੈ। ਇਹ ਖਬਰਾਂ ਆ ਰਹੀਆਂ ਨੇ। ਯਾਨੀ ਕਹਿਣ ਦਾ ਮਤਲਬ ਇਹ ਆ ਕਿ ਕਿਤੇ ਨਾ ਕਿਤੇ ਹੁਣ ਇਸ ਸਮੇਂ ਰਡਾਰ ਤੇ SHO ਆਇਆ ਪਿਆ ਕਿ ਜੇ ਸਮਾਂ ਰਹਿੰਦਿਆਂ ਉਹ ਕੋਆਪਰੇਟ ਕਰਦਾ ਤੇ ਸ਼ਾਇਦ ਇਹ ਘਟਨਾ ਨਾ ਵਾਪਰਦੀ, ਪਰ ਹੁਣ ਘਟਨਾ ਵਾਪਰ ਚੁੱਕੀ ਹੈ। ਇਹਦਾ ਦੂਸਰਾ ਪਹਿਲੂ ਇਹ ਆ ਕਿ ਜਿਹੜੇ ਲੋਕ ਉੱਥੇ ਪ੍ਰਦਰਸ਼ਨ ਕਰਦੇ ਪਏ ਸੀ ਹੁਣ ਉਹ ਵੀ ਚਪੇਟੇ 'ਚ ਆ ਜਾਣਗੇ। ਜੀ ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਸੋ ਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੇ ਬੁਲੇਟਿਨ 'ਚ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਨਿੱਘੀ ਜੀ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।